1170 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, ਇਸੇ ਤਰ੍ਹਾਂ 1350 AM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਤੁਸੀਂ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸੈਨੋਜ਼ੇ, ਵਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 6 ਤਰੀਕ ਆ ਤੇ ਦਿਨ ਜਿਹੜਾ ਉਹ ਵੀਰਵਾਰ ਆ। ਤੇ ਤੁਸੀਂ ਸਪਾਂਸਰਾਂ ਦੇ ਨਾਮ ਦੱਸ ਦਿਓ ਤੇ ਫਿਰ ਆਪਾਂ ਜੂਨ ਵਾਲੀ ਵੀ ਗੱਲ ਕਰਦੇ ਹਾਂ ਜੀ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 408 272 2500 ਦੇ ਉੱਤੇ ਕਾਲ ਕਰੋ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਸੋ ਤੋਂ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਇੱਕ ਹਫ਼ਤੇ ਤੋਂ ਆਪਾਂ ਜੋ ਸ਼੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰੂ ਘਰਾਂ ਦੇ ਉੱਤੇ ਉਸ ਟਾਈਮ ਦੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਜਿਸ ਨੇ ਦਰਬਾਰ ਸਾਹਿਬ ਨੂੰ ਅਟੈਕ ਕੀਤਾ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਬੱਚੇ, ਬੀਬੀਆਂ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਮਾਰਿਆ ਗਿਆ ਸੀ, ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਕੋਈ ਵੀ ਕੌਮ ਜੈਨੋਸਾਈਡ ਹੋਣ ਦੇ ਨਾਲ ਮਰਦੀ ਨਹੀਂ। ਜਦੋਂ ਜੈਨੋਸਾਈਡ ਨੂੰ ਯਾਦ ਨਾ ਕੀਤਾ ਜਾਵੇ, ਕਤਲੇਆਮ ਨੂੰ ਯਾਦ ਨਾ ਕੀਤਾ ਜਾਵੇ, ਫਿਰ ਕੌਮਾਂ ਮਰਦੀਆਂ ਆ। ਅੱਜ ਦੇ ਦਿਨ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਉਹ ਸ਼ਹੀਦ ਹੋਏ ਸੀ, ਭਾਈ ਅਮਰੀਕ ਸਿੰਘ ਜੀ, ਹੋਰ ਵੀ ਬਹੁਤ ਸਾਰੇ ਸਿੰਘ ਜਿਹੜੇ ਸ਼ਹੀਦ ਹੋਏ ਸੀ, ਜਨਰਲ ਸੁਬੇਗ ਸਿੰਘ ਵੀ। ਸੋ ਇਸੇ ਸੰਬੰਧ ਦੇ ਵਿੱਚ ਸਾਡੇ ਸਾਰੇ ਪ੍ਰੋਗਰਾਮ ਦਿਨ ਨੂੰ ਵੀ ਇਸੇ ਸੰਬੰਧ 'ਚ ਹੋਣੇ ਆ। 4 ਵਜੇ ਸਪੈਸ਼ਲ ਪ੍ਰੋਗਰਾਮ 4 ਤੋਂ 5:30 ਪਿਛਲੇ ਹਫ਼ਤੇ ਤੋਂ ਲਗਾਤਾਰ ਚੱਲ ਰਿਹਾ, ਜਿਸ 'ਚ ਡਿਟੇਲ 'ਚ ਇਨਫੋਰਮੇਸ਼ਨ ਹੁੰਦੀ ਆ। ਅੱਜ ਰਾਤ ਸ਼ਾਮ ਨੂੰ 9 ਵਜੇ ਸਪੈਸ਼ਲ ਇੰਟਰਵਿਊਜ਼ 2 ਹੋਣੀਆਂ ਆ। ਇੱਕ ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ ਤੇ ਇੱਕ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਰਮਚਾਰੀ ਸੀ, ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ 'ਚੋਂ ਲਾਸ਼ਾਂ ਚੱਕੀਆਂ। ਉਹ ਕਹਿੰਦੇ ਜਿਹੜੇ ਤੜਫਦੇ ਬੰਦੇ ਸੀ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਗੋਲੀਆਂ ਨਾਲ ਮਾਰ ਦਿੱਤਾ ਗਿਆ। ਸੋ ਉਹਨਾਂ ਦੀ ਇੰਟਰਵਿਊ ਹੈਗੀ ਹੈ 9 ਵਜੇ ਸ਼ਾਮ ਨੂੰ, ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਜੀ। ਤੇ ਆਓ ਜਿਹੜੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੇ ਵੱਲ ਨੂੰ ਜਿਹੜਾ ਵੱਧਦੇ ਹਾਂ। ਤੇ ਜਿਹੜਾ ਪੰਜਾਬੀ ਦਾ ਮਸਲਾ ਹੈ, ਪੰਜਾਬ ਦਾ ਮਸਲਾ, ਚੌਸ਼ ਫੇਰੇ ਜਿਹੜਾ ਹਮੇਸ਼ਾ ਪਿਆ ਰਹਿੰਦਾ ਆ। ਤੇ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਜਿਹੜੇ ਕਈ ਸਮੇਂ ਤੋਂ ਆਪਾਂ ਸਾਰੇ ਸਰੋਤਿਆਂ ਦੇ ਨਾਲ ਗੱਲ ਸਾਂਝੀ ਵੀ ਕੀਤੀ ਸੀ। ਲਿਵਿੰਗਸਟਨ ਜਿਹੜਾ ਇੱਕ ਇਲਾਕਾ ਹੈ ਜਿੱਥੇ ਕਾਫੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਪੰਜਾਬੀ ਭਾਈਚਾਰਾ ਉੱਥੇ ਰਹਿੰਦਾ, ਪੰਜਾਬੀ ਪਰਿਵਾਰ ਰਹਿੰਦੇ ਨੇ। ਉੱਥੇ ਦੇ ਹਾਈ ਸਕੂਲ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਪੰਜਾਬੀ ਦੀ ਸਿੱਖਿਆ ਹੈ, ਪੰਜਾਬੀ ਦਾ ਸਬਜੈਕਟ ਆ, ਉਹ ਚੱਲ ਰਿਹਾ ਸੀ। ਪਰ ਹੁਣ ਉੱਥੇ ਦੇ ਜਿਹੜੇ ਹਾਈ ਸਕੂਲ ਦੇ ਵਿੱਚ ਉੱਥੇ ਇਹ ਟਰਾਈ ਕੀਤੀ ਜਾ ਰਹੀ ਆ ਵੀ ਜਿਹੜਾ ਪੰਜਾਬੀ ਦਾ ਇਹ ਸਬਜੈਕਟ ਆ, ਇਸ ਨੂੰ ਜਿਹੜਾ ਸਕੂਲ ਦੇ ਵਿੱਚੋਂ ਕੱਢ ਦਿੱਤਾ ਜਾਵੇ, ਉੱਥੇ ਦੇ ਹਾਈ ਸਕੂਲ ਦੇ ਵਿੱਚੋਂ। ਸੋ ਉਸੇ ਦੇ ਬਾਬਤ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜਿਹੜੇ ਜਕਾਰਾ ਮੂਵਮੈਂਟ ਤੋਂ ਕਈ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਹੋਰ ਉੱਥੇ ਦੇ ਵਸਨੀਕ ਨੇ, ਉਹ ਆਪਣੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਦੱਸਣਾ ਚਾਹੁੰਦੇ ਨੇ ਵੀ ਉੱਥੇ ਦੀ ਕੀ ਇਸ ਟਾਈਮ ਸਿਚੁਏਸ਼ਨ ਹੈਗੀ ਆ ਤੇ ਕੀ ਜਿਹੜਾ ਉਸ ਦਾ ਸੋਲਿਊਸ਼ਨ ਆ ਤੇ ਕੀ ਜਿਹੜਾ ਉਹ ਕਰਨਾ ਚਾਹ ਰਹੇ ਨੇ ਤੇ ਲੋਕਾਂ ਦੀ, ਉੱਥੋਂ ਦੀ ਮਾਪਿਆਂ ਦੀ, ਬੱਚਿਆਂ ਦੀ ਜਿਹੜੀ ਕੀ ਮੰਗ ਹੈਗੀ ਆ। ਇਸੇ ਦੇ ਬਾਬਤ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਹੋਏ ਨੇ। ਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਹੀ ਆਪਣੇ ਨਾਲ ਜੁੜੇ ਹੋਏ ਨੇ ਸਿਮਰਜੀਤ ਜੀ ਵੀ। ਜੀ ਆਇਆਂ ਨੂੰ, ਸਵਾਗਤ ਹੈ ਸਿਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਸੋ ਸਿਮਰਜੀਤ ਤੇ ਮਨਦੀਪ, ਤੁਸੀਂ ਜੇ ਸਾਨੂੰ ਥੋੜੇ ਸ਼ਬਦਾਂ ਦੇ ਵਿੱਚ ਇੱਕ ਇੱਕ ਕਰਕੇ ਜੇ ਦੱਸ ਦਿਓ ਵੀ ਕੀ ਪ੍ਰੋਬਲਮ ਇਸ ਟਾਈਮ, ਜਿਹੜੀ ਸਿਚੁਏਸ਼ਨ ਜਿਹੜੀ ਉਹ ਕੀ ਬਣੀ ਪਈ ਹੋਈ ਆ। ਠੀਕ ਹੈ ਜੀ। ਸਿਮਰ ਜੀ ਤੁਸੀਂ ਸ਼ੁਰੂ ਕਰ ਲਓ। ਇਹਨਾਂ ਦੇ ਐਕਚੁਅਲੀ ਬੱਚੇ ਉੱਥੇ ਜਾਂਦੇ ਆ ਹਾਈ ਸਕੂਲੇ ਜੀ। ਸੋ ਕਿਹੜਾ ਹਾਈ ਸਕੂਲ ਆ, ਸਕੂਲ ਦਾ ਨਾਮ ਕੀ ਆ? ਇਹ ਲਿਵਿੰਗਸਟਨ ਹਾਈ ਸਕੂਲ ਆ ਜੀ। ਇਹ ਨਾ ਪਿਛਲੇ 9 ਸਾਲਾਂ ਤੋਂ ਪੰਜਾਬੀ ਚੱਲ ਰਹੀ ਸੀ, ਪੰਜਾਬੀ ਏ ਤੇ ਪੰਜਾਬੀ ਬੀ 2 ਕਲਾਸਾਂ ਚੱਲ ਰਹੀਆਂ ਸੀ ਇਸ ਸਕੂਲੇ ਜੀ। ਤੇ 9 ਸਾਲ ਤੋਂ ਬਾਅਦ ਅਚਾਨਕ ਹੀ ਬਿਨਾਂ ਕਿਸੇ ਕਮਿਊਨੀਕੇਸ਼ਨ ਤੇ, ਬਿਨਾਂ ਕਿਸੇ ਪੋਸਟ ਤੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਇਹ ਕਲਾਸਿਸ ਜਿਹੜੀ ਆ 1 ਸਾਲ ਹੀ ਆਪਾਂ, ਉਹਦਾ ਉਹਨਾਂ ਨੇ ਇਹ ਕਿਹਾ ਕਿ 1 ਸਾਲ ਗੈਪ ਪਾ ਕੇ ਆਪਾਂ ਫਿਰ ਟੀਚਰ ਲੱਭਾਂਗੇ, ਕਿਉਂਕਿ ਜਿਹੜੀ ਹੁਣ ਦੀ ਟੀਚਰ ਆ ਉਹ ਕ੍ਰੈਡੈਂਸ਼ੀਅਲ ਪੂਰੇ ਨਹੀਂ ਕਰ ਰਹੀ ਹੈ। ਤੇ ਉਹ 1 ਸਾਲ ਦਾ ਗੈਪ ਪਾ ਕੇ, ਪਰ ਜੇ ਇੱਕ ਚੀਜ਼ ਬੰਦ ਹੋ ਗਈ ਤੇ ਉਹਨੂੰ ਸਟਾਰਟ ਕਰਨਾ ਬਹੁਤ ਔਖਾ ਹੋ ਜਾਣਾ, ਜਿੱਦਾਂ ਕਿਉਂਕਿ 9 ਸਾਲਾਂ ਤੋਂ ਸਾਨੂੰ ਐਕਸਪੈਂਡ ਕਰਨੀ ਚਾਹੀਦੀ ਸੀ ਪੰਜਾਬੀ ਤੇ ਉਹ ਬੰਦ ਕਰ ਰਹੇ ਨੇ, ਹਨਾ। ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਹੈ ਕਿ ਉਹ ਜਿਹੜੇ ਸਾਡੇ ਬੱਚੇ, ਜਿੱਦਾਂ ਗੁੱਡੀ ਆ ਵੱਡੀ, ਉਹ
ਉਹ ਪੜ੍ਹੀ ਹੋਈ ਆ ਪੰਜਾਬੀ, ਉਹਨੂੰ ਸਾਰਾ ਕੁਝ ਆਉਂਦਾ, ਪਰ ਜਿਹੜੇ ਛੋਟੇ ਬੱਚੇ ਆ ਉਹ ਜਦੋਂ ਜਾ ਰਹੇ ਤਾਂ ਉਹਨਾਂ ਨੂੰ ਉਹ ਗੈਪ ਪੈ ਗਿਆ ਤਾਂ ਉਹ ਬਿਲਕੁਲ ਕੱਟ ਆਫ ਹੋ ਜਾਣਗੇ ਪੰਜਾਬੀ ਨਾਲੋਂ। ਜੀ ਤੇ ਤੁਸੀਂ ਦੱਸ ਸਕਦੇ ਵੀ ਰਾਈਟ ਨਾਓ ਜਿਹੜੇ ਪੰਜਾਬੀ A ਪੰਜਾਬੀ B ਦੇ ਵਿੱਚ ਕਿੰਨੇ ਕੁ ਜਿਹੜੇ ਵਿਦਿਆਰਥੀ, ਕਿੰਨੇ ਕੁ ਜਿਹੜੇ ਸਟੂਡੈਂਟ ਆ ਉਹ ਹੈਗੇ ਨੇ ਇਹਨਾਂ ਕਲਾਸਿਸ ਦੇ ਵਿੱਚ? ਇਹ ਏਦਾਂ ਜੀ, ਆਪਾਂ ਮੀਟਿੰਗ ਕੀਤੀ ਸੀਗੀ ਪ੍ਰਿੰਸੀਪਲ ਦੇ ਨਾਲ, ਲਿਵਿੰਗਸਟਨ ਹਾਈ ਸਕੂਲ ਦੇ ਨਾਲ ਗਏ ਸੀਗੇ, ਤੇ ਉਹ ਕਹਿੰਦੇ ਸੀਗੇ ਕਿ 17 + 9 26 ਸਟੂਡੈਂਟਸ ਹੈਗੇ ਆ ਜਿਹੜੇ ਐਨਰੋਲ ਆ। ਪਰ ਐਕਚੁਅਲੀ ਮੈਂ ਇੱਥੇ ਇੰਟਰਜੈਕਟ ਕਰਨਾ ਮੰਗਦਾ ਥੋੜਾ, ਉਹ ਐਕਚੁਅਲੀ ਸਾਨੂੰ ਪਤਾ ਨਹੀਂ, ਸਟੂਡੈਂਟਸ ਸਾਨੂੰ ਦੱਸ ਰਹੇ ਆ ਬਈ 50-60 ਸਟੂਡੈਂਟਸ ਹਰੇਕ ਸਾਲ ਹੁੰਦੇ ਆ। ਬਿਲਕੁਲ ਐਡਮਿਨਿਸਟ੍ਰੇਸ਼ਨ ਦੱਸ ਰਹੀ ਆ ਵੀ ਇਕੱਲੇ 10 ਜਣੇ ਇੱਕ ਕਲਾਸ 'ਚ ਆ। ਪਹਿਲਾਂ ਇਹ ਨਹੀਂ ਬਹਾਨਾ ਵਰਤਿਆ ਸੀਗਾ ਤਾਂ ਕੈਂਸਲ ਕਲਾਸ ਕਰਨੀ ਹੈ, ਇਹ ਪ੍ਰਿੰਸੀਪਲ ਨੂੰ ਬਿਲਕੁਲ ਜੀ, ਇਹ ਕੋਈ ਫੈਕਟ ਐਂਡ ਫਿਗਰ ਜਿਹਦਾ ਕਰੈਕਟ ਨਹੀਂ ਹੋ ਸਕਦਾ, ਕਿਉਂਕਿ ਪਤਾ ਹੀ ਨਹੀਂ ਹੈਗਾ, ਕਿਉਂਕਿ 25% ਪੰਜਾਬੀ ਆਪਣੇ ਇੱਥੇ ਬੱਚੇ ਘੱਟੋ ਘੱਟ ਵੀ, ਹਾਂਜੀ, ਜਿਹੜੀ ਟੋਟਲ ਪਰਸੈਂਟੇਜ ਆ ਪੋਪੂਲੇਸ਼ਨ ਦੀ 25% ਆ ਲਿਵਿੰਗਸਟਨ, ਸਭ ਤੋਂ ਹਾਈਐਸਟ ਆ ਆਈ ਥਿੰਕ ਇਨ ਦਾ ਸਟੇਟ। ਸੋ ਇੰਨੇ ਬੱਚੇ ਨਹੀਂ ਹੋਣਗੇ, ਜ਼ਿਆਦਾ ਹੀ ਹੋਣਗੇ, ਬਟ ਉਹ ਤਾਂ ਉਹਨਾਂ ਦਾ ਜਿੱਦਾਂ ਉਹਨਾਂ ਨੇ ਦੱਸਿਆ ਨਾ। ਹਾਂਜੀ, ਸੋ ਜੀ ਇਸ਼ੂ ਐਕਚੁਅਲੀ ਇਹ ਹੈਗਾ, ਹਲੇ ਡੀਟੇਲ ਸਾਨੂੰ ਪਤਾ ਨਹੀਂ ਏਦਾਂ, ਹਾਂ ਜਿੱਦਾਂ ਤੁਸੀਂ ਇਹ ਕੁਐਸਚਨ ਪੁੱਛਿਆ, ਇਹੀ ਤਾਂ ਸਾਡਾ ਮਤਲਬ ਫਾਈਟ ਆ, ਅਸੀਂ ਇਹ ਆਂਸਰ ਲੱਭਣੇ ਆ, ਉਹ ਸਾਨੂੰ ਦੱਸਦੇ ਨਹੀਂ ਸੀ। ਪ੍ਰਿੰਸੀਪਲ ਨਾਲ ਮੀਟਿੰਗ ਨਾਲ ਉਹਨੇ ਪਹਿਲਾਂ ਇੱਕ ਗੱਲ ਕਹੀ ਸੀਗੀ, ਉਹ ਸਾਨੂੰ ਪਹਿਲਾਂ ਐਨਰੋਲਮੈਂਟ ਇਸ਼ੂ ਬਾਰੇ ਏਦਾਂ ਗੱਲ ਕਰਨ ਲੱਗ ਪਏ ਸੀਗੇ, ਅਸੀਂ ਫਿਰ ਬੱਚਿਆਂ ਨਾਲ ਗੱਲ ਕੀਤੀ, ਬੱਚਿਆਂ ਤੋਂ ਪਤਾ ਲੱਗਾ ਇਹ ਐਕਚੁਅਲੀ ਇਸ਼ੂ ਹੈ ਨੀਗਾ। ਫਿਰ ਅਸੀਂ ਸੁਪਰਡੈਂਟੈਂਟ ਨਾਲ ਮੀਟਿੰਗ ਤੇ ਗਏ ਸੀਗੇ, ਸੁਪਰਡੈਂਟੈਂਟ ਨੇ ਮੀਟਿੰਗ ਕ੍ਰੈਡੈਂਸ਼ਲਾਂ ਦੀ ਗੱਲ ਕਰਨ ਲੱਗ ਪਿਆ, ਹਨਾ। ਉਧਰੋਂ ਫਿਰ ਜਿਹੜਾ ਤੁਸੀਂ 9 ਸਾਲ ਤੋਂ ਟੀਚਰ ਪੜ੍ਹਾ ਰਹੀ ਆ, ਇਹ ਤੁਸੀਂ 1 ਸਾਲ ਹੋਰ ਨਹੀਂ ਪੜ੍ਹਾ ਸਕਦੇ, ਫਿਰ ਆਪਾਂ ਹੋਰ ਟੀਚਰ ਲੱਭ ਲਵਾਂਗੇ, ਹਨਾ। ਇਹ ਬਹਾਨੇ ਬਸ ਹੋਏ ਸੀ, ਪਰ ਬਾਅਦ ਚੋਂ ਜਦੋਂ ਅਸੀਂ ਉਹ ਮੀਟਿੰਗ ਛੱਡ ਕੇ ਗਏ, ਸੁਪਰਡੈਂਟੈਂਟ ਦੀ ਕਾਲ ਆਈ ਸੀਗੀ, ਉਹ ਕਹਿੰਦਾ ਉਹਨੇ ਪ੍ਰਿੰਸੀਪਲ ਨਾਲ ਗੱਲ ਕੀਤੀ, ਤੇ ਪ੍ਰਿੰਸੀਪਲ ਦੇ ਮੈਂ ਐਗਜ਼ੈਕਟ ਵਰਡਸ ਯੂਜ਼ ਕਰ ਰਿਹਾ ਹਾਂ, I don't like the direction of the Punjabi class। ਸੋ ਸਾਨੂੰ ਇਹ ਬਹੁਤ ਦੁੱਖ ਆਇਆ ਬਈ ਇਹ ਰੀਜ਼ਨ ਕੀ ਆ ਤੁਸੀਂ ਕੈਂਸਲ ਕਲਾਸ ਕਰਨ ਨੂੰ। ਜੇ ਤੁਸੀਂ ਕੋਈ ਮੈਥ ਕਲਾਸ ਨਹੀਂ ਲਾਈਕ ਕਰਦੇ, ਕਿੱਦਾਂ ਚੱਲਦੀ ਆ, ਤੁਸੀਂ ਕੈਂਸਲ ਕਰੋਗੇ। ਜੇ ਕੋਈ ਇੰਗਲਿਸ਼ ਕਲਾਸ ਇੱਦਾਂ ਹੋਵੇ ਤੁਸੀਂ ਕੈਂਸਲ ਕਰੋਗੇ। ਇਹਦਾ ਆਨਸਰ ਆ ਵੀ ਆਪਾਂ ਹੋਰ ਟੀਚਰ ਜਿੱਦਾਂ ਜੋ ਵੀ ਕਲਾਸ ਜਿੱਦਾਂ ਰਨ ਕਰਨੀ, ਉਹ ਆਪਾਂ ਉਹਨਾਂ ਦੀ ਹੈਲਪ ਕਰੀਏ, ਇਹ ਨਹੀਂ ਵੀ ਕੈਂਸਲ ਕਰ ਦਈਏ। ਸੋ ਇਹ ਮਸਲਾ ਆ, ਇਹ ਸਾਨੂੰ ਦੱਸਦੇ ਨਹੀਂ ਕਾਹਤੋਂ ਕੈਂਸਲ ਕਰਨੀ ਆ। ਇਹ ਹੁਣ ਅਗਸਤ ਤੋਂ ਇਹਨਾਂ ਨੂੰ ਪਤਾ ਸੀ, ਪਿਛਲੇ ਸਾਲ ਤੋਂ, ਤੇ ਹੁਣ ਆ ਕੇ ਮੈਨੂੰ ਪਿਛਲੇ ਹਫ਼ਤੇ ਪਤਾ ਲੱਗਾ। ਪੇਰੈਂਟਸ ਨੂੰ ਦਰਅਸਲ ਇਹਨਾਂ ਨੇ ਪੋਸਟ ਵੀ ਨਹੀਂ, ਇਹਨਾਂ ਨੇ ਟੀਚਰ ਇਹ ਨਾ ਪੋਸਟ ਹੁੰਦੀ ਹੈ ਕਿ ਐਡਜੰਟ ਤੇ ਇਹਨਾਂ ਨੂੰ ਪੋਸਟ ਕਰਨਾ ਪੈਂਦਾ ਕਿ ਸਾਨੂੰ ਆਹ ਟੀਚਰ ਚਾਹੀਦਾ ਆ। ਉਸ ਸਾਈਟ ਤੇ ਜਾ ਕੇ ਦੇਖਿਆ ਤਾਂ ਉਸ ਸਾਈਟ ਤੇ ਟੀਚਰ ਦੀ ਕੋਈ ਪੋਸਟ ਨਹੀਂ ਹੈਗੀ, ਇਟ ਮੀਨਸ ਕਿ ਕੋਈ ਕਮਿਊਨੀਕੇਸ਼ਨ ਨਹੀਂ ਹੈ ਨਾ, ਕੋਈ ਪੋਸਟਿੰਗ ਨਹੀਂ, ਦਾਲ 'ਚ ਕੋਈ ਕਾਲਾ ਹੀ ਜਾਪਦਾ ਆ ਜੀ। ਹਾਂਜੀ, ਸੋ ਇਹ ਬ੍ਰੇਕਡਾਊਨ ਅਸੀਂ ਲੱਭ ਰਹੇ ਹਾਂ ਵੀ ਕਿੱਥੇ ਹੋਇਆ, ਹਨਾ। ਫਿਰ ਅੱਗੇ ਫਿਊਚਰ ਦੇ ਵਿੱਚ ਇਹ ਹੋਊ ਨਾ, ਤੇ ਇਸ ਸਾਲ ਜੇ ਇਹ ਸਾਡੇ ਲਈ ਆਪਸ਼ਨ ਨਹੀਂ, ਸਾਡੀ ਪੋਜੀਸ਼ਨ ਆ ਵੀ ਕਲਾਸ ਬਿਲਕੁਲ ਨਹੀਂ ਕੈਂਸਲ ਕਰਨੀ। ਜੇ ਤੁਹਾਨੂੰ 1 ਸਾਲ ਚਾਹੀਦਾ ਆ ਨਵੀਂ ਟੀਚਰ ਲੱਭਣ ਲਈ, ਚਲੋ ਦੈਟਸ ਓਕੇ, ਅਸੀਂ ਤੁਹਾਡੀ ਸਪੋਰਟ ਕਰੂੰਗੇ। ਤੁਸੀਂ ਡਿਸੀਜਨ ਬਣਾਉਣੀ ਆ, ਰਾਈਟ। ਸਕੂਲ ਦੀ ਡਿਸੀਜਨ ਆ, ਜਿਹੜੀ ਮਰਜ਼ੀ ਟੀਚਰ ਹਾਇਰ ਕਰਨ ਮੰਗੇ ਤੁਸੀਂ ਕਰ ਸਕਦੇ ਹੋ, ਰਾਈਟ, ਪਰ ਅਸੀਂ ਤੁਹਾਡੀ ਸਪੋਰਟ ਕਰੂੰਗੇ। ਪਰ ਇਹ ਕਲਾਸ ਕੈਂਸਲ ਨੋ ਆਪਸ਼ਨ ਆ ਸਾਡੇ ਲਈ। ਸੋ ਪਹਿਲਾਂ ਤਾਂ ਤੁਹਾਨੂੰ ਜਿਹੜੇ ਪੇਰੈਂਟਸ ਆ ਤੇ ਜਿਹੜੇ ਸਟੂਡੈਂਟਸ ਆ ਨਾ, ਉਹ ਇਕੱਠੇ ਕਰੋ ਤੇ ਸਟੂਡੈਂਟਸ ਦੀ ਲਿਸਟ ਬਣਾਓ ਜਿਹੜੇ ਕਲਾਸ ਲੈਣਾ ਚਾਹੁੰਦੇ ਆ, ਤਾਂ ਕਿ ਉਹ ਫਿਰ ਝੂਠ ਨਾ ਬੋਲ ਸਕਣ, ਦੇਖੋ ਜੀ ਇੰਨੇ ਸਟੂਡੈਂਟ ਆ, ਇਹ ਆਲਰੇਡੀ ਦੇ ਵਾਂਟ ਟੂ ਟੇਕ ਦਾ ਕਲਾਸ, ਹੈ ਨਾ। ਹਾਂਜੀ, ਪ੍ਰੂਫ। ਹਾਂਜੀ ਜੀ। ਤੇ ਆਪਣੇ ਨਾਲ ਕੁਝ ਹੋਰ ਜਿਹੜੇ ਆਈ ਥਿੰਕ ਇਸੇ ਮਾਮਲੇ ਦੇ ਨਾਲ ਜਿਹੜੇ ਕੁਝ ਹੋਰ ਸਰੋਤੇ ਵੀ ਜੁੜੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ। ਜਸਪ੍ਰੀਤ ਕੌਰ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਸੀਂ ਆਪਣੇ ਜਕਾਰਾ ਮੂਵਮੈਂਟ ਦੇ ਕਮਿਊਨਿਟੀ ਆਰਗੇਨਾਈਜ਼ਰ ਆ ਜੀ, ਤੇ ਅਸੀਂ ਪਹਿਲਾਂ ਇਹ ਗੱਲ ਕਹਿਣਾ ਚਾਹਾਂਗੇ ਵੀ ਆਪਣਾ ਜਿਹੜਾ ਕੈਲੀਫੋਰਨੀਆ ਦੇ ਵਿੱਚ, ਸਪੈਸ਼ਲੀ ਆਪਣਾ ਸੈਂਟਰਲ ਵੈਲੀ ਦੇ ਵਿੱਚ ਯੂਬਾ ਸਿਟੀ ਤੋਂ ਲੈ ਕੇ ਬੇਕਰ ਸਟਰੀਟ ਤੱਕ ਆਪਣੀ ਜਿਹੜੀ ਪੰਜਾਬੀ ਭਾਸ਼ਾ ਆ ਆਪਣੀ 3 ਨੰਬਰ ਤੇ ਆਉਂਦੀ ਹੈ, ਰਾਈਟ ਜੀ। ਤੇ ਆਪਣਾ ਸਪੈਸ਼ਲੀ ਲਿਵਿੰਗਸਟਨ ਸ਼ਹਿਰ ਤੋਂ ਸਭ ਤੋਂ ਵਾਕਿਆ, ਇਟਸ ਅ ਵੈਰੀ ਯੂਨੀਕ ਸਿਟੀ ਵੇਅਰ ਆਪਣਾ ਸਭ ਤੋਂ ਹਾਈਐਸਟ ਪੰਜਾਬੀ ਪਰਸੈਂਟੇਜ ਉੱਥੇ ਰਹਿੰਦਾ ਆ। ਯੂਬਾ ਸਿਟੀ ਦੇ ਨਾਲ ਵੀ ਜ਼ਿਆਦਾ ਆਪਣੇ ਲਿਵਿੰਗਸਟਨ ਵਿੱਚ ਆਉਂਦਾ ਹੈ, ਰਾਈਟ ਜੀ। ਆਪਣਾ ਜਿਹੜਾ ਸਕੂਲ ਆ ਲਿਵਿੰਗਸਟਨ ਹਾਈ ਸਕੂਲ ਦੇ ਵਿੱਚ ਆਪਣਾ 15% ਆਪਣੇ ਪੰਜਾਬੀ ਬੱਚੇ ਉੱਥੇ ਪੜ੍ਹ ਰਹੇ ਆ। ਪਿਛਲੇ ਜਿੱਦਾਂ ਹੁਣ ਬਾਕੀ ਨੇ ਸ਼ੇਅਰ ਕੀਤਾ ਵੀ 9 ਸਾਲ ਹੋ ਗਏ, ਰਾਈਟ, ਇਹ ਇੱਕ ਕਲਾਸ ਆਫਰ ਕਰਦਿਆਂ ਨੂੰ, ਤੇ ਇੱਕਦਮ ਹੀ ਵਿਦਆਊਟ ਐਨੀ ਰੀਜ਼ਨ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਕੈਂਸਲ ਕਰਨ ਨੂੰ। ਤੇ ਬਾਕੀ ਜਦੋਂ ਸ਼ੇਅਰ ਕਰਦੇ ਪ੍ਰਿੰਸੀਪਲ ਨਾਲ ਗੱਲ ਕੀਤੀ, ਅਸੀਂ ਸੁਪਰਡੈਂਟੈਂਟ ਨਾਲ ਗੱਲ ਕੀਤੀ, ਤੇ ਉਹਨਾਂ ਨੇ ਸਾਨੂੰ ਕੋਈ ਵੀ ਸਿੱਧਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਵੀ ਜਦੋਂ ਗੱਲ ਗੋਲ ਮੋਲ ਕਰਕੇ ਬਸ ਇਹ ਗੱਲ ਕਹਿਤੀ ਬ੍ਰੇਕ ਲੈਣਾ ਆ।
ਰਾਈਟ? ਕੋਈ ਸੌਲਿਡ ਤੇ ਇਹਦਾ ਤਾਂ ਬਸ ਉਹੀ ਵੀ ਜੇ 1 ਸਾਲ ਬ੍ਰੇਕ ਲੈਣਾ, ਇਹਦਾ ਮਤਲਬ ਇਹ ਵੀ ਆਪਣੇ ਪਿਛਲੇ ਜਿਹੜੇ 9 ਸਾਲ ਦੀ ਜਿਹੜੀ ਕੋਸ਼ਿਸ਼ ਆ ਉਹਨੇ ਉੱਤੇ ਪਾਣੀ ਫੇਰਨ ਵਾਲੀ ਗੱਲ ਹੋ ਗਈ, ਰਾਈਟ? ਵੀ ਨਾ ਕੋਈ ਕਮਿਊਨੀਕੇਸ਼ਨ ਉਹਨਾਂ ਨੇ ਕੀਤਾ, ਵੀ ਨਾ ਕਿਸੇ ਨੂੰ ਦੱਸਿਆ, ਵੀ ਚੁੱਪ ਚਪੀਤੇ ਉਹਨਾਂ ਨੇ ਜਿੱਦਾਂ ਇਹ ਆਪਣਾ ਡਿਸੀਜਨ ਬਣਾ ਲਿਆ ਵੀ ਅਸੀਂ ਨਹੀਂ ਪੰਜਾਬੀ ਆਫਰ ਕਰਨੀ, ਹਨਾ? ਇਹ ਕੋਈ ਗੱਲ ਨਹੀਂ ਹੈਗੀ ਆਪਣੀ ਕਮਿਊਨਿਟੀ ਨਾਲ ਵੀ ਅਸੀਂ ਕੋਈ ਆਪਣੇ ਇਸ ਮੁਲਕ ਵਿੱਚ ਅਸੀਂ ਕੋਈ ਬਗਾਨੇ ਨਹੀਂ ਹੈਗੇ, ਸ਼ਹਿਰ ਦੇ ਵਿੱਚ ਨਹੀਂ ਬਗਾਨੇ ਹੈਗੇ, ਵੀ ਸਾਡੀ ਕਮਿਊਨਿਟੀ, ਸਾਡਾ ਸ਼ਹਿਰ, ਸਾਡਾ ਸਕੂਲ ਆ, ਵੀ ਆਪ ਨੂੰ ਰਲ ਮਿਲ ਕੇ ਇਹ ਡਿਸੀਜਨ ਬਣਾਉਣੇ ਚਾਹੀਦੇ ਆ ਤੇ ਆਪਾਂ ਸੋਲੂਸ਼ਨ ਵੀ ਰਲ ਮਿਲ ਕੇ ਲੱਭਣੇ ਚਾਹੀਦੇ ਆ। ਸੋ ਏਦਾਂ ਹੀ ਬਸ ਸਾਨੂੰ ਅਸੀਂ ਆਹ 2 ਸਟੈਪ ਚੁੱਕੇ ਵੀ ਉਹਨਾਂ ਨਾਲ ਗੱਲ ਕਰ ਵੀ ਸਾਨੂੰ ਨਹੀਂ ਕੋਈ ਸਿੱਧਾ ਜਵਾਬ ਵੀ ਆਇਆ, ਤੇ ਹੁਣ ਸਾਡੀ ਬਸ ਹੁਣ ਅਗਲੀ ਕੋਸ਼ਿਸ਼ ਸਾਡੀ ਇਹ ਆ ਵੀ ਅਸੀਂ ਆਪਣੇ ਆਉਣ ਵਾਲੇ ਬੁੱਧਵਾਰ ਨੂੰ ਜੂਨ 12 ਨੂੰ ਅਸੀਂ ਪਹੁੰਚਣਾ ਆ ਸਕੂਲ ਬੋਰਡ ਮੀਟਿੰਗ ਦੇ ਵਿੱਚ। ਹੁਣ ਇਹੀ ਅਸੀਂ ਮਸਲਾ ਆਪਣੇ ਸਕੂਲ ਬੋਰਡ ਦੇ ਨਾਲ, ਹਾਂਜੀ 5 o'clock ਅਸੀਂ ਉੱਥੇ ਜਾਣਾ ਆ ਐਟ ਵਾਟਰ ਸਿਟੀ ਦੇ ਵਿੱਚ, ਤੇ ਇਹੀ ਬਸ ਗੱਲ ਅਸੀਂ ਉਹਨਾਂ ਤੋਂ ਸਵਾਲ ਅਸੀਂ ਉਹਨਾਂ ਤੋਂ ਕਰਨਾ ਚਾਹੁੰਦੇ ਵੀ ਇਹ ਤੁਸੀਂ ਕਰ ਰਹੇ ਕਿਉਂ ਆ, ਹਨਾ? ਵੀ ਅਸੀਂ ਕਿਉਂਕਿ ਜਿਹੜੇ ਸਕੂਲ ਬੋਰਡ ਦੇ ਮੈਂਬਰ ਹੁੰਦੇ ਉਹ ਵੀ ਆਪਣੀ ਕਮਿਊਨਿਟੀ ਨੇ ਚੁਣੇ ਹੁੰਦੇ ਆ, ਇਲੈਕਟਡ ਹੁੰਦੇ ਜੀ। ਹਾਂਜੀ। ਸੋ ਇਹਦੇ ਚ ਤੁਸੀਂ ਜਿਹੜੇ ਆਪਣੇ, ਕਿਉਂਕਿ ਮੈਨੂੰ ਪਤਾ ਲਿਵਿੰਗਸਟਨ ਦਾ ਮੇਅਰ ਵੀ ਪੰਜਾਬੀ ਮੁੰਡਾ ਹੁੰਦਾ ਸੀ ਇੱਕ ਟਾਈਮ ਤੇ ਇੰਨੀ ਵੱਡੀ ਪੋਪੂਲੇਸ਼ਨ ਆ, ਜੇ ਇਕੱਠੇ ਹੋ ਕੇ ਤੁਸੀਂ ਉੱਥੇ ਜਾਓ ਤੇ ਪਲੱਸ ਜਿਹੜੇ ਆਪਣੇ ਪੋਲੀਟੀਸ਼ੀਅਨ ਇੱਕ ਸਿਟੀ ਕੌਂਸਲ ਚ ਵੀ ਹੁੰਦਾ ਸੀ, ਉਹਨਾਂ ਨੂੰ ਉਹ ਵੀ ਤੁਹਾਡੇ ਨਾਲ ਆ ਜਾਂ ਨਹੀਂ? ਉਹਨਾਂ ਨਾਲ ਕੰਟੈਕਟ ਕੀਤਾ ਤੁਸੀਂ ਹਜੇ? ਹਾਂਜੀ, ਸਾਰੇ ਨਾਲ ਹੀ ਆ ਜੀ। ਮੇਅਰ ਸਾਹਿਬ ਹੈਗੇ ਆ ਗੁਰਪਾਲ ਸਮਰਾ, ਉਹ ਵੀ ਨਾਲ ਹੀ ਆ। ਇੱਕ ਕਾਉਂਟੀ ਦੇ ਹੈਗੇ ਆ ਐਸਪੀਨੋਜ਼ਾ, ਉਹ ਮੈਕਸੀਕਨ ਆ ਬਟ ਉਹ ਵੀ ਨਾਲ ਹੀ ਹੈਗੇ ਆ, ਮੀਟਿੰਗ ਦੇ ਸੀਗੇ। ਆਪਾਂ ਸਾਰੇ ਇਕੱਠੇ ਹੋ ਗਏ। ਲਿਵਿੰਗਸਟਨ ਵਾਲਿਆਂ ਨੂੰ ਵੀ, ਸੰਗਤਾਂ ਨੂੰ ਇਹ ਬੇਨਤੀ ਆ ਵੀ ਪਲੀਜ਼ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਉੱਥੇ ਪਹੁੰਚ ਸਕੋ ਤਾਂ ਪਹੁੰਚੋ। ਕੈਸਲ ਦੇ ਦੇਵਾਂਗੇ ਐਡਰੈਸ 3430 A ਸਟਰੀਟ ਆਈ ਥਿੰਕ, ਤੇ ਐਟਵਾਟਰ ਦੇ ਵਿੱਚ, ਰਾਈਟ? ਹਾਂਜੀ, ਐਟਵਾਟਰ ਦੇ ਵਿੱਚ। ਕਰੀ ਤਰੀਕ ਤੇ ਸਮਾਂ ਕਰੀ ਦੁਬਾਰਾ ਦੱਸ ਦਿਓ, ਡੇਟ ਤੇ ਟਾਈਮਿੰਗ। ਜਸਪ੍ਰੀਤ ਦੱਸੋਗੇ ਤੁਸੀਂ? ਹਾਂਜੀ, ਆਪਣੇ ਬੁੱਧਵਾਰ ਦਾ ਦਿਨ ਆ ਜੂਨ 12 5 ਵਜੇ ਆਪਾਂ ਜਿਹੜਾ 3430 A ਸਟਰੀਟ ਐਟ ਵਾਟਰ ਸਿਟੀ ਦੇ ਵਿੱਚ ਪਹੁੰਚਣਾ ਆ। ਉਹ ਸਕੂਲ ਡਿਸਟ੍ਰਿਕਟ ਆਫਿਸ ਆ ਜੀ। ਇਸੇ ਮਾਮਲੇ 'ਚ ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ, ਕਮਲਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਮੰਚ ਦੇ ਉੱਪਰ ਇਸ ਵਿਸ਼ੇ ਦੇ ਬਾਰੇ ਬੋਲਣ ਦਾ ਸਮਾਂ ਦਿੱਤਾ ਆ। ਜੀ ਕੋਈ ਨਹੀਂ ਜੀ। ਤੇ ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਅਸੀਂ ਇਲੈਕਟਡ ਅਫੀਸ਼ੀਅਲ ਦੇ ਨਾਲ ਕੋਈ ਗੱਲਬਾਤ ਕੀਤੀ ਆ, ਉਹਦੇ ਲਈ ਮੈਂ ਪਹਿਲਾਂ ਤਾਂ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਲਿਵਿੰਗਸਟਨ ਦੇ ਵਿੱਚ ਟਾਊਨ ਮੇਅਰ ਤੇ ਇੱਕ ਕਾਉਂਸਲਰ ਮੈਨ ਨੇ, ਉਹ ਵੀ ਇਸ ਵਿਸ਼ੇ ਦੇ ਵਿੱਚ ਸਾਡੇ ਨਾਲ ਪੂਰਾ ਸਹਿਯੋਗ ਦੇ ਰਹੇ ਨੇ, ਤੇ ਸਾਡੇ ਇਸ ਵੇਲੇ 4 ਕਾਉਂਟੀ ਸੁਪਰਵਾਈਜ਼ਰ ਨੇ, ਉਹ ਵੀ ਇਹਦੇ ਵਿੱਚ ਫਾਈਨੈਂਸ਼ੀਅਲੀ ਜੇ ਉਹ ਕਹਿੰਦੇ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਉਹ ਸੁਪਰਡੈਂਟ ਨਾਲ ਗੱਲ ਕਰਨ ਨੂੰ ਤਿਆਰ ਨੇ। ਤੇ ਪਰ ਜਿਹੜਾ ਸਾਨੂੰ ਸਹਿਯੋਗ ਇਸ ਵੇਲੇ ਨਹੀਂ ਮਿਲ ਰਿਹਾ ਉਹ ਮੋਸਟਲੀ ਮਿਲ ਨਹੀਂ ਰਿਹਾ ਹੈਗਾ ਪੰਜਾਬੀ ਕਮਿਊਨਿਟੀ ਤੋਂ, ਕਿਉਂਕਿ ਅਸੀਂ ਸਾਰੇ ਜਣੇ ਆਪੋ ਆਪਣੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਹੋ ਗਏ ਆ ਕਿ ਅਸੀਂ ਇਹ ਨਹੀਂ ਸੋਚ ਰਹੇ ਹੈਗੇ ਕਿ ਗੁਰਮੁਖੀ ਨੂੰ ਗਾਹਾਂ ਕਿੱਦਾਂ ਵਧਾਉਣਾ ਤੇ ਕਿੱਦਾਂ ਆਪਣੇ ਨਿਆਣਿਆਂ ਨੂੰ ਨਾਲ ਲਾਉਣਾ। ਤੇ ਸੋ ਕੱਲੇ ਲਿਵਿੰਗਸਟਨ ਨਹੀਂ, ਤੁਹਾਨੂੰ ਮੇਰੇ ਖਿਆਲ ਨਾਲ ਭਾਜੀ ਵੀ ਜਿਹੜੇ ਟਰਲਕ ਐਟਵਾਟਰ ਉਹ ਡੈਲਹਾਈ ਏਰੀਆ ਦੇ ਲੋਕ ਆ ਉਹਨਾਂ ਨੂੰ ਵੀ ਕਹਿਣਾ ਚਾਹੀਦਾ। ਤੇ ਆਪਾਂ ਪੰਜਾਬੀ ਰੇਡੀਓ USA ਵੱਲੋਂ ਜ਼ਰੂਰ ਬੇਨਤੀ ਕਰਦੇ ਹਾਂ ਕਿਉਂਕਿ ਇਹ ਰੋਂਗ ਪ੍ਰੈਸੀਡੈਂਟ ਸੈੱਟ ਹੋਣਾ। ਜੇ 9 ਸਾਲਾਂ ਤੋਂ ਪੰਜਾਬੀ ਚੱਲ ਰਹੀ ਆ, ਇੱਕ ਸਕੂਲ ਨੇ ਬੰਦ ਕਰਤੀ, ਦੈਨ ਅਦਰ ਸਕੂਲਸ ਵਿਲ ਫੋਲੋ ਟੂ। ਵੀ ਦੇਖੋ ਜੀ ਉੱਥੇ ਬੰਦ ਹੋ ਗਈ, ਆਹ ਸਿਚੁਏਸ਼ਨ ਸੀ, ਆਹ ਸੀ। ਸੋ ਇਹ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ 100% ਵੀ ਉੱਥੋਂ ਪੰਜਾਬੀ ਬੰਦ ਨਾ ਹੋਵੇ, ਨਹੀਂ ਤਾਂ ਰੋਂਗ ਪ੍ਰੈਜ਼ੀਡੈਂਟ ਇਹ ਸੈੱਟ ਹੋਣਾ ਹੈ। ਇਹ ਆਪਣੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਇਹ ਇੱਕ ਜ਼ਰੂਰੀ ਹੈ। ਤੇ ਇੱਕ ਚੀਜ਼ ਹੋਰ ਧਿਆਨ ਵੀ ਮੰਗਦੀ ਆ ਵੀ ਜੇ ਪ੍ਰਿੰਸੀਪਲ ਅਚਾਨਕ 9 ਸਾਲਾਂ ਬਾਅਦ ਕਰ ਰਿਹਾ ਵੀ ਪਿੱਛੇ ਕੀ ਉਸ ਦੇ ਉੱਤੇ ਕੋਈ ਪ੍ਰੈਸ਼ਰ ਆ, ਕੀ ਉਸ ਨੂੰ ਕੋਈ ਲੌਬੀ ਕਰ ਰਿਹਾ ਹੈ ਉਸ ਦੇ ਖਿਲਾਫ? ਕਿਉਂਕਿ ਆਪਾਂ ਦੇਖਿਆ ਸੀ ਜਿਹੜਾ ਫਰੈਜ਼ਨੋ ਦੇ ਵਿੱਚ ਹਰਜੋਤ ਸਿੰਘ ਜੀ ਵੀ ਜਦੋਂ ਜੂਨ 1984 ਨਵੰਬਰ 1984 ਦਾ ਰੈਜ਼ੋਲੂਸ਼ਨ ਪਾਸ ਹੋਣਾ ਸੀ, ਉਦੋਂ ਆਪਣੀ ਕਮਿਊਨਿਟੀ ਦੇ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਅੱਗੇ ਕੀਤਾ ਹੋਇਆ ਸੀ ਉਹਨਾਂ ਨੇ ਬੈਕ ਸਟੈਪ ਜਿਹੜਾ ਕੀਤਾ ਸੀਗਾ। ਸੋ ਇਹ ਜਿਹੜੇ ਜਿੱਥੇ ਵੀ ਆਪਣੇ ਪੰਜਾਬੀ ਲੋਕ ਰਹਿ ਰਹੇ ਆ ਉਹਨਾਂ ਨੂੰ ਇੱਦਾਂ ਜਿਹੜੇ ਇਹੋ ਜਿਹੀਆਂ ਖਾਲਾਂ ਜਿਹੜੀਆਂ ਦੇ ਵਿੱਚ ਲੁਕੇ ਹੋਏ ਜਿਹੜੀਆਂ ਇੱਦਾਂ ਦੇ ਲੋਕ ਨੇ ਨਾ, ਉਹਨਾਂ ਤੋਂ ਜਿਹੜਾ ਬਚ ਕੇ ਰਹਿਣਾ ਚਾਹੀਦਾ। ਉਹਨਾਂ ਦਾ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਦੇ ਲੋਕ ਕਈ ਵਾਰੀ ਬੈਕ ਸਟੈਪ ਕਰਦੇ ਆ। ਆਈ ਥਿੰਕ ਉਹ ਵੀ ਇੱਕ ਐਂਗਲ ਤੋਂ ਤੁਹਾਨੂੰ ਸਾਰਿਆਂ ਨੂੰ ਦੇਖਣ ਦੀ ਜ਼ਰੂਰਤ ਆ। ਪਰ ਹਾਲ ਦੀ ਘੜੀ ਜ਼ੋਰ ਜਿਹੜਾ ਆ ਇੱਕ ਵਾਰੀ ਇਸ ਨੂੰ ਕਲਾਸ ਨੂੰ ਜਿਹੜਾ ਬਚਾਉਣ ਦੇ ਵੱਲ ਨੂੰ ਤੇ ਇਸ ਨੂੰ ਮੁੜ ਬਹਾਲ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਸਾਰਿਆਂ ਨੂੰ
ਲਾਉਣ ਦੀ ਜਿਹੜੀ ਜ਼ਰੂਰਤ ਹੈਗੀ ਆ। ਤੇ ਜਿੰਨੇ ਵੀ ਲੋਕ ਲਿਵਿੰਗਸਟਨ ਦੇ ਵਿੱਚ ਰਹਿੰਦੇ ਨੇ ਉਹ ਜਿਹੜੀ ਪੰਜਾਬੀ ਕਮਿਊਨਿਟੀ, ਹੁਣ ਦੇਖੋ ਤੁਹਾਡੇ ਸਿਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਭਾਰ ਆ, ਇਹ ਤੁਹਾਡੇ ਮੋਢਿਆਂ ਦਾ ਭਾਰ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵਾਲੇ, ਦੇਖੋ ਪੰਜਾਬੀ ਤੁਸੀਂ ਘਰੇ ਬੋਲਦੇ ਹੋ, ਸਾਰਾ ਕੁਝ ਕਰਦੇ ਹੋ, ਪੰਜਾਬੀ ਹਾਈ ਸਕੂਲ ਦੇ ਵਿੱਚ ਲੈਣਗੇ, ਇੱਕ ਤਾਂ ਉਹਨਾਂ ਦੇ ਲਈ ਕੋਰਸ ਕਰਨਾ ਸੌਖਾ ਆ, ਨਾਲੇ ਉਹਨਾਂ ਨੂੰ ਕੋਰਸ ਦੇ ਜਿਹੜੇ ਪੁਆਇੰਟ ਜਿਹੜੇ ਉਹ ਮਿਲਦੇ ਆ, ਗਾਂਹ ਜਾ ਕੇ ਉਹਨਾਂ ਦੇ ਲਈ ਹੋਰ ਈਜ਼ੀ ਆ। ਅੱਜ ਕੱਲ੍ਹ ਤਾਂ ਵੈਸੇ ਹੀ ਜ਼ਮਾਨਾ ਬਾਈਲਿੰਗੁਅਲ ਲੋਕਾਂ ਦਾ ਆ, ਤੁਸੀਂ ਜਿੱਥੇ ਵੀ ਜਾਂਦੇ ਆ। ਹੁਣ ਆਪਾਂ ਆਲਰੇਡੀ ਦੇਖਿਆ AB 3179, ਚਲੋ ਗਵਰਨਰ ਜਿਹੜਾ ਹੈਗਾ ਆ ਜੈਰੀ ਬਰਾਊਨ, ਉਹਨੇ ਆਪਾਂ ਨੂੰ ਬੈਕ ਸਟੈਪ ਕੀਤਾ, ਨਹੀਂ ਤਾਂ ਸਾਰੇ ਪਾਸੋਂ ਤਾਂ ਜਿਹੜਾ ਉਹ ਪਾਸ ਹੋ ਗਿਆ ਸੀ। ਜੇ 64 ਫੇਰੇ ਉਹ ਪਾਸ ਹੁੰਦਾ ਤਾਂ ਬਹੁਤ ਸਾਰੇ ਜਿਹੜੇ ਬਾਈਲਿੰਗੁਅਲ ਲੋਕ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ, ਉਹਨਾਂ ਕੋਲ ਕ੍ਰੈਡੈਂਸ਼ੀਅਲ ਇੱਦਾਂ ਦੇ ਹੈਗੇ ਆ, ਉਹਨਾਂ ਨੂੰ ਨੌਕਰੀਆਂ ਮਿਲਣ ਦੇ ਜਿਹੜੇ ਅਸਾਰ ਉਹ ਵੱਧਦੇ ਨੇ। ਤੁਸੀਂ ਹੁਣ ਦੇਖ ਲਓ ਕਿਸੇ ਹੋਰ ਕਮਿਊਨਿਟੀ ਦੇ ਦੇਖ ਲਓ, ਖਾਸ ਕਰਕੇ ਜਿਹਨੂੰ ਸਪੈਨਿਸ਼ ਆਉਂਦੀ ਆ, ਉਹ ਬਾਈਲਿੰਗੁਅਲ ਨੇ, ਉਹਨਾਂ ਨੂੰ ਕਿੰਨੀਆਂ ਈਜ਼ੀਲੀ ਜਿਹੜੀਆਂ ਜੌਬਸ ਉਹ ਮਿਲਦੀਆਂ। ਸੋ ਇਹ ਬਹੁਤ ਵਧੀਆ ਚੀਜ਼ ਆ ਜੇ ਇਸ ਪਾਸੇ ਵੱਲ ਨੂੰ ਤੁਸੀਂ ਜਾਂਦੇ ਆ। ਸੋ ਸਾਰਿਆਂ ਨੂੰ ਸਹਿਯੋਗ ਦੇਣ ਦੀ ਇਹਨਾਂ ਨੂੰ ਜ਼ਰੂਰਤ ਹੈਗੀ ਆ। ਸਮਾਂ ਜਿਹੜਾ ਜੀ ਜਾਂਦੇ ਜਾਂਦੇ ਤੁਸੀਂ ਹੋਰ ਜੇ ਕੁਝ ਹੋਰ ਸਾਂਝਾ ਕਰਨਾ ਚਾਹੁੰਦੇ ਹੋ ਜੀ? ਯੈਸ ਜੀ, ਮੈਂ ਬਸ ਕਹਿਣਾ ਚਾਹੁੰਦਾ ਸੀ ਵੀ ਆਪਾਂ ਐਜ਼ ਅ ਕਮਿਊਨਿਟੀ ਆਪਾਂ ਨੂੰ ਟੈਂਡੈਂਸੀ ਆ ਵੀ ਆਪਾਂ ਲੀਡਰ ਚੁਣ ਕੇ ਆਪਣਾ ਹੈਂਡਸ ਆਫ ਅਪਰੋਚ ਹੋ ਜਾਂਦਾ। ਬਿਲਕੁਲ ਬਿਲਕੁਲ, ਉਹ ਨਹੀਂ ਸੰਭਾਲਣ ਦੀ ਗੱਲ ਹੈ ਨਾ, ਆਪਾਂ ਚੁਣਿਆ। ਇਹ ਗੱਲ ਇਦਾਂ ਦੀਆਂ ਗੱਲਾਂ ਅਮਰੀਕਾ ਦੇ ਵਿੱਚ ਆਪ ਕਰਨੀਆਂ ਪੈਂਦੀਆਂ ਆ। ਆਪਾਂ ਦੇਖਦੇ ਹੁਣ ਸਾਡਾ ਮਾਹੌਲ ਨੈਸ਼ਨਲੀ ਕੀ ਹੋਇਆ ਆ, ਦੁਨੀਆ ਦੇ ਵਿੱਚ ਕਿੱਦਾਂ ਆ, ਆਪਾਂ ਆਪਣਾ ਪ੍ਰੈਜ਼ੀਡੈਂਟ ਕਿਹੜਾ ਆ, ਹਨਾ। ਇਹ ਲੋਕਾਂ ਨੂੰ ਆਪ ਖੜੇ ਹੋ ਕੇ ਆਪਾਂ ਨੂੰ ਆਪ ਮੂਹਰੇ ਜਾ ਕੇ ਆਪਣੇ ਹੱਕਾਂ ਲਈ ਪੁੱਛਣਾ ਪੈਣਾ। ਇਹ ਕਿਸੇ ਨੇ ਆਪ ਆਪਾਂ ਨੂੰ ਦੇਣੇ ਨਹੀਂ ਇਹ ਆ ਕੇ ਜੀ। ਧੰਨਵਾਦ। ਬਾਕੀ ਅਸੀਂ ਬਸ ਇੱਕ ਗੱਲ ਹੋਰ ਐਡ ਕਰਨਾ ਚਾਹਾਂਗੇ ਵੀ ਚਲੋ ਇਹ ਅਫਸੋਸ ਦੀ ਗੱਲ ਆ ਵੀ ਆਪਣਾ ਜਿਹੜਾ ਲਿਵਿੰਗਸਟਨ ਹਾਈ ਸਕੂਲ ਦੇ ਵਿੱਚ ਇਹ ਡਿਸੀਜਨ ਇਟ ਵਾਜ਼ ਇਵਨ ਬ੍ਰੌਟ ਅਪ। ਪਰ ਮੈਂ ਇਹ ਇੱਕ ਗੱਲ ਕਹੂੰਗੀ, ਹੁਣ ਆਪਣਾ ਜਿਹੜੀ ਕਮਿਊਨਿਟੀ ਆ ਆਪ ਨੂੰ ਏਕਤਾ ਲਿਆਉਣੀ ਚਾਹੀਦੀ ਆ, ਆਪ ਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਆ, ਤੇ ਆਪਾਂ ਨੂੰ ਇੰਨੀ ਸਟਰਗਲ ਨਹੀਂ ਕਰਨੀ ਚਾਹੀਦੀ ਹੈਗੀ ਆਪਣੀ ਭਾਸ਼ਾ ਬਚਾਉਣ ਲਈ। ਹੁਣ ਇਹ ਗੱਲ ਸੋਚੋ, ਬਹੁਤ ਇਹ ਕੰਮ ਬਹੁਤ ਜ਼ਰੂਰੀ ਆ ਤੇ ਆਪਣਾ ਇਕੱਲਾ ਹੁਣ ਇੱਕ ਗੱਲਾਂ ਕਰਕੇ ਨਹੀਂ ਸਰਨਾ ਹੈਗਾ ਵੀ ਆਪ ਨੂੰ ਉੱਥੇ ਹਾਜ਼ਰੀ ਲਿਆਉਣੀ ਪੈਣੀ, ਆਪਣੇ ਕੋਈ ਐਕਸ਼ਨ ਲਿਆਉਣਾ ਚਾਹੀਦਾ ਆ। ਹੁਣ ਸਾਡੇ ਸਾਰਿਆਂ ਸੰਗਤ ਨੂੰ ਬੇਨਤੀ ਆ, ਲਿਵਿੰਗਸਟਨ ਵਿੱਚ ਰਹਿੰਦੇ ਜਿਹੜੇ ਤੇ ਲਾਗੇ ਹੋਰ ਸ਼ਹਿਰਾਂ 'ਚ ਜਿਹੜੇ ਰਹਿੰਦੇ ਆ, ਪਲੀਜ਼ ਜੂਨ 12 ਨੂੰ ਸਕੂਲ ਬੋਰਡ ਮੀਟਿੰਗ ਤੇ 5 ਵਜੇ ਜ਼ਰੂਰ ਪਲੀਜ਼ ਪਹੁੰਚਣਾ ਆ। ਅਸੀਂ ਆਪਣੇ ਟੀ-ਸ਼ਰਟ ਵੀ ਛਪਾਈਆਂ ਆ, ਸੋ ਅਸੀਂ ਉਹ ਵੀ ਉੱਥੇ ਦੇਵਾਂਗੇ। ਸੋ ਪਲੀਜ਼ ਸਾਡੇ ਨਾਲ ਆਪਾਂ ਜੁੜ ਕੇ ਇਸ ਮਾਮਲੇ ਦਾ ਆਪਾਂ ਕੋਈ ਹੱਲ ਕਰੀਏ ਜੀ। ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਸਭ ਦਾ। ਥੈਂਕ ਯੂ ਜੀ, ਸ਼ੁਕਰੀਆ। ਓਕੇ, ਥੈਂਕ ਯੂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਲਿਵਿੰਗਸਟਨ, ਮੋਡੈਸਟੋ, ਡੈਲਹਾਈ, ਐਟਵਾਟਰ, ਸਟਾਕਟਨ ਏਰੀਆ 'ਚ, ਮਰਸਡ 'ਚ ਜਿਹੜੀ ਇਹ 12 ਤਰੀਕ ਬੁੱਧਵਾਰ ਨੂੰ 5 ਵਜੇ ਮੀਟਿੰਗ ਹੋਣੀ ਆ। 9 ਸਾਲਾਂ ਤੋਂ ਪੰਜਾਬੀ ਚੱਲਦੀ ਸੀ ਹਾਈ ਸਕੂਲ 'ਚ। ਉੱਥੇ ਦਾ ਕਹਿੰਦੇ ਅੜਬ ਪ੍ਰਿੰਸੀਪਲ ਹੈਗਾ ਆ, ਹੁਣ ਉਹ ਬੰਦ ਕਰਨੀ ਚਾਹੁੰਦਾ ਆ। ਸੋ ਵੱਧ ਚੜ ਕੇ ਉੱਥੇ ਜਾਓ। ਉਸ ਟਾਊਨ ਦੇ ਵਿੱਚ ਲਿਵਿੰਗਸਟਨ ਟਾਊਨ ਆ, ਜੇ ਕਿਤੇ ਜਿਹੜੇ ਸਾਡੇ ਦੂਰ ਪਾਰ ਦੇ ਸਰੋਤੇ ਬਹੁਤ ਸੁਣਦੇ ਆ, ਜੇ ਤੁਸੀਂ ਸੈਂਟਰਲ ਵੈਲੀ 'ਚ ਜਾਓ ਹਾਈਵੇ 99 ਤੇ, ਜਦੋਂ ਤੁਸੀਂ ਲਿਵਿੰਗਸਟਨ ਦਾ ਐਗਜ਼ਿਟ ਲੈਂਦੇ ਆ, ਇੱਕੋ ਹੀ ਟਾਊਨ ਆ ਮੇਰੇ ਖਿਆਲ ਨਾਲ ਪੂਰੇ ਕੈਲੀਫੋਰਨੀਆ 'ਚ, ਜਿੱਥੇ ਜਦੋਂ ਤੁਸੀਂ ਸਾਹਮਣੇ ਸਾਈਨ ਦੇਖਦੇ ਆ ਉੱਥੇ 5 ਮੇਰੇ ਖਿਆਲ ਨਾਲ 4 ਜਾਂ 5 ਲੈਂਗੁਏਜ 'ਚ ਲਿਖੇ ਹੋਏ ਆ। ਇੰਗਲਿਸ਼ 'ਚ ਵੈਲਕਮ, ਹਿੰਦੀ 'ਚ, ਪੰਜਾਬੀ 'ਚ ਲਿਖਿਆ ਉੱਥੇ ਜੀ ਆਇਆਂ ਨੂੰ, ਸਪੈਨਿਸ਼ ਦੇ ਵਿੱਚ ਹੈਗਾ। ਸੋ ਕਾਫੀ ਵੱਡੀ ਪਾਪੂਲੇਸ਼ਨ ਆ। ਸੋ ਸਾਨੂੰ ਫਾਈਟ ਕਰਨਾ ਚਾਹੀਦਾ ਪੰਜਾਬੀ ਲੈਂਗੁਏਜ ਲਈ, ਨਹੀਂ ਤਾਂ ਤੇ ਬੱਚਿਆਂ ਨੂੰ ਵੀ ਧੱਕੇ ਨਾਲ, ਜਿਹੜਾ ਨਹੀਂ ਵੀ ਮੰਨਦਾ ਉਹਨੂੰ ਵੀ ਕਹੋ ਵੀ ਪੰਜਾਬੀ ਸਿੱਖ, ਹੈ ਨਾ, ਇਹ ਆਪਣੀ ਮਾਂ ਭਾਸ਼ਾ ਆ, ਸਿੱਖਣੀ ਚਾਹੀਦੀ ਆ। ਤੇ ਇਹ ਜਿਹੜਾ ਆ ਪੂਰਾ ਡਾਟਾ ਇਕੱਠਾ ਕਰਕੇ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਉਸ ਏਰੀਏ ਦੇ, ਉੱਥੇ ਜਾ ਕੇ ਪਹੁੰਚੋ, ਜਿੱਦਾਂ ਫ੍ਰਿਜ਼ਨੋ ਦੇ ਵਿੱਚ ਜੂਨ 84 ਵਾਲੇ ਰੈਜ਼ੋਲੂਸ਼ਨ ਤੇ ਪਹੁੰਚੇ ਸੀ ਜੀ ਜੀ। ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਸਰੋਤਿਓ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ ਤੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਟਰੱਕਿੰਗ ਦੇ ਨਾਲ ਸੰਬੰਧਿਤ ਖਬਰਾਂ ਜਿਹੜੀਆਂ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ ਉਹ ਸ਼ੁਰੂ ਕਰ ਰਹੇ ਹਾਂ ਜੀ।
ਕਬਜ਼, ਕੌਂਸਟੀਪੇਸ਼ਨ, ਪੇਟ ਸਾਫ਼ ਨਾ ਹੋਣਾ, ਚਿਹਰੇ ਤੇ ਸਾਫ਼ ਦਿਸਦਾ ਹੈ। ਸੈਨਫਲਾ ਅਮਰੀਕਾ ਵਿੱਚ ਤਿਆਰ ਕੀਤਾ ਨੁਕਸਾਨ ਰਹਿਤ ਕਬਜ਼ ਲਈ ਆਯੁਰਵੈਦਿਕ ਹਰਬਲ ਫਾਰਮੂਲਾ। ਸੈਨਫਲਾ ਦੇ 2 ਵੈਜੀਟੇਰੀਅਨ ਕੈਪਸੂਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਤੇ ਸਵੇਰੇ ਉੱਠਣ ਸਾਰ ਪੇਟ ਸਾਫ਼। ਸਿਰਫ $15 ਵਿੱਚ ਫ੍ਰੀ ਡਿਲੀਵਰੀ ਅਤੇ 1 ਮਹੀਨੇ ਦੀ ਖੁਰਾਕ। ਕਾਲ 1-800-570-8849 1-800-570-8849 ਜਾਂ ਵੈਬਸਾਈਟ ਵਿਜ਼ਿਟ ਕਰੋ www.sandhuherbals.com। ਨੰਬਰ 1800-570-8849। ਪੇਟ ਫਿਟ ਲਾਈਫ ਹਿੱਟ ਦਾ ਫਾਰਮੂਲਾ ਸੈਨਫਲਾ। ਅੱਜ ਹੀ ਕਾਲ 1-800-570-8849। ਦਰਦੇ ਦਿਲ ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ DOT, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 El Camino Avenue, Suite C1, Sacramento, ਜਾਂ ਫਿਰ ਕਾਲ ਕਰ ਸਕਦੇ ਹੋ 916-550-0350 9165500350। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916-525-5476। ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕੀਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916-688-4116। ਫਿਜੀ ਸੁਪਰਮਾਰਕੀਟ 6640 ਵੈਲੀ ਹਾਈ ਡਰਾਈਵ, Sacramento। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530-415 5959। ਮੈਨੀ ਹੇਅਰ 5303007663 530-37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। My IRP Services 7501 Victory Avenue, Sacramento। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ, ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ, ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916-520-0904 9165200904। My IRP Services, Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500 408-272-2500।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਆਪਣੇ ਨਾਲ ਜਿਹੜੇ ਹੁਣ ਜੁੜ ਚੁੱਕੇ ਨੇ ਰਮਨ ਸਿੰਘ ਜੀ, ਆਪਾਂ ਟਰੱਕਿੰਗ ਦੀਆਂ ਖਬਰਾਂ ਜਿਹੜੀਆਂ ਉਸ ਦੇ ਉੱਤੇ ਵੀ ਨਜ਼ਰ ਮਾਰਾਂਗੇ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਇਸ ਤੋਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਦੱਸ ਦਈਏ ਵੀ ਅੱਜ ਅਖੀਰਲਾ ਦਿਨ ਚੱਲ ਰਿਹਾ ਜਿਹੜੀ ਇੰਸਪੈਕਸ਼ਨ ਦਾ 3 ਦਿਨਾਂ ਦੀ ਜਿਹੜੀ ਇੰਸਪੈਕਸ਼ਨ ਲੈਵਲ 1 ਇੰਸਪੈਕਸ਼ਨ ਜਿਹੜੀ ਹੋਣੀ ਸੀਗੀ ਪੂਰੇ ਨਾਰਥ ਅਮਰੀਕਾ ਦੇ ਵਿੱਚ, ਜਿਸ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਵੀ ਇਹ ਚੈਕਿੰਗਸ ਇੰਸਪੈਕਸ਼ਨਸ ਜਿਹੜੀਆਂ ਹੋ ਰਹੀਆਂ ਨੇ। ਤੇ ਰਮਨ ਹੁਣੀ ਵੀ ਜਿਹੜੇ ਇਸ ਟਾਈਮ ਜਿਹੜੇ ਚੋਚਲਾ ਦੇ ਵਿੱਚ CHP ਦਾ ਜਿਹੜਾ ਦਫ਼ਤਰ ਹੈਗਾ ਆ ਉਸ ਦੇ ਉੱਥੇ ਜਾ ਕੇ ਆਏ ਨੇ। ਸੋ ਰਮਨ ਜੀ ਇੱਕ ਤਾਂ ਇਹ ਦੱਸੋ ਇੰਸਪੈਕਸ਼ਨਾਂ ਦਾ ਦੌਰ ਕਿੱਦਾਂ ਦਾ ਜਿਹੜਾ ਉੱਥੇ ਚੱਲ ਰਿਹਾ ਸੀ? ਵੈਸੇ ਤਾਂ ਉੱਥੇ ਤਾਂ ਘੱਟ ਹੋਣੀਆਂ, ਆਲੇ ਦੁਆਲੇ ਜਿਹੜਾ ਜ਼ਿਆਦਾ ਹੁੰਦੇ ਨੇ, ਕਿੱਦਾਂ ਦਾ ਮਾਹੌਲ ਸੀਗਾ ਉੱਥੇ? ਬਿਲਕੁਲ ਜੀ, ਚੌਚਲਾ ਸਕੇਲ ਦੇ ਉੱਤੇ ਇਸ ਵੇਲੇ ਜਿਹੜਾ ਬਿਲਕੁਲ ਨਾਰਮਲ ਮਾਹੌਲ ਹੈਗਾ ਆ, ਕੋਈ ਖਾਸ ਐਕਟੀਵਿਟੀ ਨਹੀਂ ਹੈਗੀ ਇੱਥੇ। ਜਿੱਦਾਂ ਆਮ ਤੌਰ ਤੇ ਜਿੱਦਾਂ ਰੋਜ਼ ਦਾ ਕੰਮ ਚੱਲਦਾ ਉਦਾਂ ਚੱਲ ਰਿਹਾ। ਅੰਦਰ ਵੀ ਕੋਈ ਖਾਸ ਜਿਹੜੀ ਉਹਨਾਂ ਦੇ ਹਲਚਲ ਨਹੀਂ ਹੈਗੀ। ਇੰਸਪੈਕਸ਼ਨ ਜਿਹੜੀਆਂ ਖਾਸ ਕਰਕੇ ਰਾਜਕਰਨ ਇਹ ਅਨਐਕਸਪੈਕਟਡ ਏਰੀਆਜ਼ ਦੇ ਵਿੱਚ ਹੁੰਦੀਆਂ, ਜਿੱਦਾਂ ਰੈਸਟ ਏਰੀਆਜ਼ ਹੋ ਗਏ ਜਾਂ ਕੋਈ ਟਰੱਕ ਸਟਾਪ ਜਾਂ ਕੋਈ ਐਗਜ਼ਿਟ ਕੋਈ ਵੱਡਾ ਹੈਗਾ, ਕੋਈ ਇਦਾਂ ਦੀਆਂ ਚੀਜ਼ਾਂ ਹੈਗੀ, ਉੱਥੇ ਜਗ੍ਹਾ ਤੇ ਜਿਹੜੀ ਇੰਸਪੈਕਸ਼ਨ ਜ਼ਿਆਦਾਤਰ ਹੁੰਦੀ ਆ। ਤੇ ਰੈਗੂਲਰ ਸਕੇਲ ਦੇ ਉੱਤੇ ਆਮ ਤੌਰ ਤੇ ਇੰਸਪੈਕਸ਼ਨ ਉਹਨਾਂ ਸਟੇਟਾਂ ਦੇ ਵਿੱਚ ਹੁੰਦੀ ਹੈ ਜਿੱਥੇ ਕੋਈ ਉਹਨਾਂ ਨੂੰ ਆਮ ਤੌਰ ਤੇ ਜਿਹੜਾ ਨਾਰਮਲ ਏਰੀਆ ਨਹੀਂ ਲੱਭਦਾ ਤੇ ਜਾਂ ਸਕੇਲ ਨੂੰ ਮਿਸ ਕਰਨਾ ਬਿਲਕੁਲ ਔਖਾ ਹੁੰਦਾ। ਜਿੱਥੇ ਸਕੇਲ ਮਿਸ ਹੋ ਸਕਦੀ ਆ ਉੱਥੇ ਕਿਉਂਕਿ ਪੁਲਿਸ ਨੂੰ ਵੀ ਪਤਾ ਹੁੰਦਾ ਕਿ ਇਹ ਸਕੇਲ ਮਿਸ ਹੁੰਦੀ ਆ, ਇਹਨੂੰ ਸਕੇਲ ਨੂੰ ਕ੍ਰਾਸ ਕਰਦੇ ਆ ਲੋਕੀ। ਸੋ ਜਿਹੜੀਆਂ ਸਕੇਲਸ ਮਿਸ ਹੋਣ ਦਾ ਚਾਂਸ ਹੁੰਦਾ ਉਹਨਾਂ ਤੇ ਇੰਸਪੈਕਸ਼ਨ ਬਹੁਤ ਘੱਟ ਹੁੰਦੀ ਹੈ। ਸੋ ਇੰਸਪੈਕਸ਼ਨ ਜਿਹੜੀ ਆ 72 ਆਵਰਸ ਲੱਗਦੀ ਹੈ, ਉਹ ਅਨਐਕਸਪੈਕਟਡ ਏਰੀਆਜ਼ ਦੇ ਵਿੱਚ ਹੁੰਦੀ ਹੈ ਜ਼ਿਆਦਾਤਰ। ਸੋ ਪਰ ਇੱਥੇ ਆਪਣੇ ਚੌਚਲਾ ਸਕੇਲ ਦੇ ਉੱਤੇ ਮਾਹੌਲ ਜਿਹੜਾ ਬਿਲਕੁਲ ਸ਼ਾਂਤ ਰਿਹਾ। ਥੋੜੇ ਨਾਰਮਲ ਲਾਈਫ ਜਿਹੜੀ ਚੱਲ ਰਹੀ ਉਹਨਾਂ ਦੀ। ਜੀ ਧੰਨਵਾਦ ਜੀ। ਸੋ ਬਿਲਕੁਲ ਜਿਹੜੇ ਇੰਸਪੈਕਸ਼ਨ ਦੇ ਜਿਹੜੇ ਆંકੜੇ ਆ ਉਹ ਤਾਂ ਜਿਹੜੇ ਬਾਅਦ ਦੇ ਵਿੱਚ ਜਿਹੜੇ CBSE ਵਾਲੇ ਜਿਹੜੇ ਉਹ ਨਸ਼ਰ ਕਰਨਗੇ ਜਦੋਂ ਇਹ ਕੰਪਲੀਟ ਹੋ ਜਾਊਗੀ। ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਚੀਜ਼ ਜਿਹੜੀ ਆ ਰਮਨ ਜੀ, ਆਪਾਂ ਪਿਛਲੇ ਦੀ ਵੀ ਗੱਲ ਕਰਦੇ ਸੀ, ਇਸ ਵਾਰੀ ਵੀ ਜਿਹੜੀ ਉਹੀ ਗੱਲ ਆ ਵੀ ਬਹੁਤ ਸਾਰੇ ਜਿਹੜੇ ਕਈ ਡਰਾਈਵਰ ਨੇ ਜਿਨ੍ਹਾਂ ਨੂੰ ਡਰ ਹੁੰਦਾ ਵੀ ਪਤਾ ਨਹੀਂ ਖੱਜਲ ਖੁਆਰੀ ਹੋਣੀ ਆ ਜਾਂ ਕੀ ਹੋਣਾ, ਵੀ ਪੇਪਰ ਵਰਕ ਪੂਰਾ ਹੋਊਗਾ ਨਹੀਂ ਹੋਊਗਾ, ਕਿੱਦਾਂ ਆ ਕਿਵੇਂ ਆ, ਵੀ ਉਹ ਜਿਹੜੇ ਛੁੱਟੀ ਵੀ ਕਰ ਜਾਂਦੇ ਨੇ। ਬਹੁਤ ਵਾਰੀ ਜਿਹੜੇ ਲੌਂਗ ਵੇਕੇਸ਼ਨ ਜਿਹੜੀ ਆ ਉਹ ਇਹਨਾਂ 3 ਦਿਨਾਂ ਦੀ ਜਿਹੜੀ ਉਹ ਨਾਲ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਜੋੜ ਵੀ ਲੈਂਦੇ ਨੇ। ਸੋ ਉਹ ਵੀ ਚੀਜ਼ ਹੁੰਦੀ ਆ। ਤੇ ਕੀ ਇਹਦੇ ਕਰਕੇ ਜਿੱਦਾਂ ਆਪਣੇ ਡਰਾਈਵਰਾਂ ਦੇ ਵਿੱਚ ਹੀ ਉਹਨਾਂ ਨੂੰ ਪਤਾ ਹੈ ਵੀ ਜਦੋਂ ਯੂਬਾ ਸਿਟੀ ਦਾ ਨਗਰ ਕੀਰਤਨ ਹੁੰਦਾ ਉਦੋਂ ਲੋਡਾਂ ਦੇ ਰੇਟ ਵੱਧ ਜਾਂਦੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਡਰਾਈਵਰ ਆ ਉਹ ਉਹਨਾਂ ਦਿਨਾਂ ਦੇ ਵਿੱਚ ਉੱਥੇ ਜਿਹੜੇ ਸਾਰੇ ਨਗਰ ਕੀਰਤਨ ਦੇ ਦਰਸ਼ਨਾਂ ਦੇ ਲਈ ਜਾਂਦੇ ਨੇ। ਕਿ ਇਹਨਾਂ ਦਿਨਾਂ ਦੇ ਵਿੱਚ ਵੀ ਲੋਡਾਂ ਦੇ ਰੇਟ ਤਾਂ ਨੂੰ ਜਾਂਦੇ ਨੇ? ਬਿਲਕੁਲ ਜੀ, ਥੋੜਾ ਬਹੁਤਾ ਫਰਕ ਪੈਂਦਾ। ਇਹ ਤਾਂ ਨਹੀਂ ਹੈਗੀ ਵੀ ਬਿਲਕੁਲ ਨਹੀਂ ਫਰਕ ਪੈਂਦਾ, ਥੋੜਾ ਬਹੁਤ ਫਰਕ ਪੈਂਦਾ ਆ। ਇਹੋ ਹੀ ਆਪਾਂ ਨੂੰ ਸਮਝਣ ਵਾਲੀ ਗੱਲ ਹੈਗੀ ਆਪਣੇ ਸਾਰਿਆਂ ਲਈ ਵੀ ਜੇ ਇੰਨੀ ਕੁ ਚੀਜ਼ ਸਾਨੂੰ ਫਰਕ ਪਾ ਸਕਦੀ ਆ ਓਵਰਆਲ, ਜੇ ਇੰਨੇ ਕੁ ਟਰੱਕ ਸੜਕ ਤੋਂ ਖੜ ਸਕਦੇ ਆ ਜਾਂ ਆਫ ਹੋ ਸਕਦੇ ਆ ਤੇ ਉੱਥੇ ਫਰਕ ਪੈ ਜਾਂਦਾ ਤੇ ਡੈਫੀਨੇਟਲੀ ਇਹ ਚੀਜ਼ ਲੌਂਗ ਟਰਮ ਸੋਚਣੀ ਚਾਹੀਦੀ ਹੈ। ਤੇ ਮੇਰੇ ਖਿਆਲ ਦੇ ਵਿੱਚ ਰਾਜਕਰਨ ਇੱਥੇ ਨਾ ਸਾਰਾ ਜ਼ਿਆਦਾ ਜਿਹੜਾ ਇਸ ਵੇਲੇ ਮੈਟਰ ਅਫੈਕਟ ਕਰ ਰਿਹਾ ਉਹ ਹੈਗਾ ਕਿ ਜਿਹੜੇ ਅਸੀਂ AOBRD ਨੂੰ ਯੂਜ਼ ਕਰ ਰਹੇ ਹਾਂ ਔਰ ਐਡਿਟ ਕਰਕੇ ਅਸੀਂ ਨਾਰਮਲ ਪਹਿਲਾਂ ਵਾਲੀ ਲੌਗ ਬੁੱਕ ਵਾਂਗੂ ਜਿੱਦਾਂ ਪਹਿਲਾਂ ਆਮ ਤੌਰ ਤੇ ਚੱਲਦੇ ਸੀ ਉਹ ਤੋਂ ਵੀ ਬੜੇ ਕਈ ਉਹ ਤੋਂ ਵੀ ਸੌਖੇ ਚੱਲ ਰਹੇ ਆ। ਉੱਥੇ ਤਾਂ ਫਿਰ ਵੀ ਲੌਗ ਬੁੱਕ ਤੇ ਥੋੜਾ ਪਾੜਨਾ ਪੈਂਦੀ ਸੀ, ਲੌਗ ਬੁੱਕ ਦਿਮਾਗ ਲਾ ਕੇ ਉਹਨੂੰ ਬਣਾਉਣਾ ਪੈਂਦਾ ਸੀ, ਲਾਈਨਾਂ ਖਿੱਚਣੀਆਂ ਪੈਂਦੀਆਂ ਸੀਗੀਆਂ। ਹੁਣ ਤੇ ਉਹ ਸਾਰਾ ਕੁਛ ਹੀ ਹੈ ਨੀਗਾ। ਹੁਣ ਤਾਂ ਸਿਰਫ ਜਸਟ ਉੱਤੇ ਕਲਿੱਕ 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 3 ਵਾਰੀ ਕੀਤਾ ਤੇ ਉਹ ਲਾਈਨ ਸਿੱਧੀ ਆਪੇ ਲੱਗ ਗਈ, ਸਾਰਾ ਕੁਝ ਆਪੇ ਹੋ ਗਿਆ। ਔਰ ਈਵਨ ਕਈ ਤਾਂ ਇੱਦਾਂ ਦੇ ਵੀ ਹੈਗੇ ਆ ਵੀ ਜਿਹੜੀਆਂ ਕੰਪਨੀਆਂ ਜਿਹੜੀਆਂ ਨੇ ਆਪਣੇ ਮੇਨ ਆਫਿਸ ਤੋਂ ਹੀ ਸਾਰਾ ਐਡਿਟ ਕਰ ਦਿੰਦੀਆਂ ਡਰਾਈਵਰ ਲਈ। ਸੋ ਜਿਹੜਾ ਉਹ ਮਾਹੌਲ ਹੈ ਨਾ, ਉਸ ਮਾਹੌਲ ਨੂੰ ਖਤਮ ਕਰਨਾ ਪੈਣਾ, ਉਸ ਮਾਹੌਲ ਨੂੰ ਬੰਦ ਕਰਨਾ ਪੈਣਾ। ਕਿਉਂਕਿ ਜਿਹੜੀ ਇੱਕ ਪਬਲਿਕ ਦੇ ਵਿੱਚ ਦੇਖੋ ਇਹ ਇੱਕ ਗੱਲ ਹੈ ਕਿ ਆਪਾਂ ਠੀਕ ਆ ਹਨੇਰੇ ਦੇ ਵਿੱਚ ਆਪਾਂ ਕਰਤਾ ਨਹੀਂ ਕਰਨੀ ਹੈ, ਗਲਤੀ ਕਰਨੀ ਕਰ ਰਹੇ ਹਾਂ, ਪਰ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਵੇ, ਰੱਬ ਨਾ ਕਰੇ ਕਿਤੇ ਕੋਈ ਬੰਦਾ ਇਨਵੈਸਟੀਗੇਸ਼ਨ ਚ ਆ ਜਾਵੇ, ਉਸ ਵੇਲੇ ਤੇ ਫਿਰ ਇਹ ਸਾਰਾ ਜਿਹੜਾ ਚੀਜ਼ਾਂ ਆ ਸਾਰਾ ਕੁਛ ਜਿਹੜਾ ਆ ਇਹ ਬਹੁਤ ਹੀ ਗਲਤ ਪਾਸੇ ਨੂੰ ਚਲਾ ਜਾਂਦਾ, ਬਹੁਤ ਹੀ ਗਲਤ ਅਸਰ ਪਾਉਂਦਾ। ਪਰ ਅੱਜ ਦੀ ਤਰੀਕ ਦੇ ਵਿੱਚ ਲੋਡ ਦੀ ਜੇ ਮੰਗ ਆ, ਲੋਡ ਦੇ ਰੇਟ ਦੀ ਜੇ ਮੰਗ ਆ, ਤੇ ਮੇਰੇ ਖਿਆਲ ਦੇ ਵਿੱਚ ਲੋਡਾਂ ਦੇ ਰੇਟ ਖਰਾਬ ਹੋਣ ਦੇ ਵਿੱਚ ਬਹੁਤ ਵੱਡਾ ਫੈਕਟਰ ਜਿਹੜਾ ਆ
ਉਹ ਸਾਡਾ AOBRD ਨੂੰ ਐਡਿਟ ਕਰਕੇ ਚੱਲਣਾ ਜਿਹੜਾ ਉਹ ਬਹੁਤ ਵੱਡਾ ਫੈਕਟਰ ਹੈਗਾ, ਕਿਉਂਕਿ ਫਿਰ ਅਗੇਨ ਜਿਹੜਾ 100 ਟਰੱਕ ਨੇ ਕੰਮ ਕਰਨਾ, 100 ਟਰੱਕਾਂ ਨੇ ਜਿਹੜਾ ਕੰਮ ਕਰਨਾ ਸੀ ਉਹ ਜੇ 50 ਹੀ ਕਰੀ ਜਾਣਗੇ ਤੇ ਫਿਰ ਜਿਹੜੇ 50 ਵਿਹਲੇ ਬੈਠੇ ਆ ਫਿਰ ਉਹ ਤਾਂ ਆਖਰਕਾਰ ਕੁਝ ਨਾ ਕੁਝ ਉਹਨਾਂ ਨੇ ਵੀ ਕਰਨਾ, ਫਿਰ ਉਹ ਰੇਟ ਸੁੱਟਣਗੇ, ਫਿਰ ਅਗਲੇ ਹੋਰ ਰੇਟ। ਸੋ ਏਦਾਂ ਇਹ ਬੈਕ ਟੂ ਬੈਕ ਸਾਰਾ ਕੁਝ ਹੋ ਰਿਹਾ। ਸੈਕਟਰ ਸਾਰੇ ਜਿਹੜੇ ਆ ਇੰਪੋਰਟੈਂਟ ਹੈਗੇ ਆ, ਪਰ ਮੇਰੇ ਖਿਆਲ ਦੇ ਵਿੱਚ ਇਹ ਇੱਕ ਬਹੁਤ ਵੱਡਾ ਇੰਪੋਰਟੈਂਟ ਫੈਕਟਰ ਹੈਗਾ। ਬਾਕੀ ਦੂਸਰੀ ਜਿਹੜੀ ਆ ਲੋਕਾਂ ਦੀ ਨੌਲੇਜ ਕਿ ਟਰੱਕ ਦੀ ਕਾਸਟ ਕੀ ਹੈ ਚੱਲਣ ਦੀ, ਜਾਂ ਆਪਾਂ ਲੈਣਾ ਕੀ ਹੈ ਬ੍ਰੋਕਰ ਕੋਲੋਂ, ਉਹ ਵੀ ਇੱਕ ਬੜਾ ਵੱਡਾ ਜਿਹੜਾ ਵਿਤਕਰਾ ਹੈਗਾ ਇਸ ਵੇਲੇ ਲੋਕਾਂ ਦੇ ਵਿੱਚ, ਬੜੀ ਵੱਡੀ ਇਨਫੋਰਮੇਸ਼ਨ ਗੈਪ ਹੈਗਾ। ਤੇ ਜਿਹਨੂੰ ਕਿ ਟਰਾਈ ਕਰ ਰਹੇ ਆ ਕਿ ਕੁਛ ਨਾ ਕੁਛ ਇਸ ਮਾਮਲੇ ਦੇ ਵਿੱਚ ਕੀਤਾ ਜਾਵੇ, ਨਾਪਤਾ ਵੱਲੋਂ ਵੀ ਕੀਤਾ ਜਾਵੇ, ਕੁਛ ਨਾ ਕੁਛ ਐਜੂਕੇਸ਼ਨਲ ਕਲਾਸਿਸ ਕੁਛ ਨਾ ਕੁਛ ਸ਼ੁਰੂ ਕੀਤਾ ਜਾਵੇ, ਤਾਂ ਕਿ ਜਿਹੜੇ ਨਵੇਂ ਆਉਣ ਵਾਲੇ ਬੰਦੇ ਆ ਵਿੱਚ ਇਸ ਬਿਜ਼ਨਸ ਦੇ, ਜਿਹੜੇ ਅੱਜ ਦੀ ਤਰੀਕ ਦੇ ਵਿੱਚ ਨਵੇਂ ਇੰਡੀਆ ਤੋਂ ਆ ਰਹੇ ਆ, ਉਹ ਜਦੋਂ ਇਸ ਬਿਜ਼ਨਸ 'ਚ ਜੰਪ ਕਰਦੇ ਆ। ਔਰ ਮੈਂ ਲੇਟਲੀ ਹੁਣ ਇਹ ਚੀਜ਼ ਸੁਣ ਰਿਹਾ ਕਿ ਉਹ ਆਣ ਕੇ 4-5 ਮਹੀਨੇ ਟਰੱਕ ਚਲਾ ਕੇ ਉਹ ਜਿਹੜਾ ਆ ਲਾਇਸੈਂਸ 4-5-6 ਮਹੀਨੇ ਪੁਰਾਣਾ ਜਾਂ ਸਾਲ ਪੁਰਾਣਾ ਹੋ ਗਿਆ ਤੇ ਉਨੀ ਦੇਰ ਨੂੰ $25,000 ਡਾਊਨ ਦੇ ਕੇ ਤੇ ਟਰੱਕ ਲੈ ਲਿਆ। ਤੇ ਉਸ ਤੋਂ ਬਾਅਦ ਫਿਰ ਜੋ ਟਰੱਕ ਲੈਣ ਤੋਂ ਬਾਅਦ ਜੋ 2 ਗੇੜੇ ਲਾ ਲੈਂਦੇ ਆ, ਫਿਰ ਦੈਨ ਦੇ ਸਟਾਰਟ ਆ ਗਏ, ਅੱਛਾ ਯਾਰ ਆਹ ਇਫਤਾ ਕੀ ਹੁੰਦਾ, ਇਹਨੂੰ ਵੀ ਇਹ ਵੀ ਭਰਨਾ ਪੈਂਦਾ ਹੈ, ਮਤਲਬ ਕੀ ਹਿਸਾਬ ਆਵੇ ਦਾ। ਤੇ ਉਹ ਜਿਹੜੀਆਂ ਚੀਜ਼ਾਂ ਨਾ, ਉਹ ਚੀਜ਼ਾਂ ਨੂੰ ਥੋੜਾ ਜਿਹਾ ਕੰਟਰੋਲ ਕਰੀਏ। ਮੈਂ ਇਹ ਕਿਸੇ ਦੇ ਖਿਲਾਫ ਨਹੀਂ ਗਾ ਕਿ ਕੋਈ ਕਿਉਂ, ਹਰ ਇੱਕ ਨੌਲੇਜ ਚਾਹੀਦੀ ਹੈ, ਹਰ ਇੱਕ ਬੰਦਾ ਇਸ ਕੰਟਰੀ 'ਚ ਆਇਆ ਤਰੱਕੀ ਕਰਨ ਆਇਆ, ਔਰ ਵਧੀਆ ਗੱਲ ਆ ਜੇ ਮਿਹਨਤ ਕਰਕੇ ਤੁਸੀਂ ਸਾਲ ਦੇ ਵਿੱਚ ਤੁਸੀਂ ਓਨਰ ਆਪਰੇਟਰ ਬਣਦੇ ਆ, ਬਹੁਤ ਵਧੀਆ ਗੱਲ ਆ। ਪਰ ਉਹਦੇ ਨਾਲ ਦੇ ਨਾਲ ਇਹ ਵੀ ਕੋਸ਼ਿਸ਼ ਕਰੋ ਬਈ ਆਪਾਂ ਸਹੀ ਢੰਗ ਨਾਲ ਕੰਮ ਕਰੀਏ, ਆਪਾਂ ਸਹੀ ਢੰਗ ਦੇ ਨਾਲ ਆਪਣਾ ਬਿਜ਼ਨਸ ਮੈਨੇਜ ਕਰ ਸਕੀਏ, ਸਾਨੂੰ ਨੌਲੇਜ ਹੋਵੇ। ਔਰ ਕਈ ਵਾਰੀ ਇਹ ਹਾਲਾਤ ਪੈਦਾ ਹੋ ਗਏ ਨੇ ਅੱਜ ਕੱਲ੍ਹ ਕਿ ਬੰਦਾ ਐਜ਼ ਅ ਡਰਾਈਵਰ ਜਿਹੜਾ ਸੀਗਾ ਉਹ ਜ਼ਿਆਦਾ ਪੈਸੇ ਬਣਾ ਰਿਹਾ ਸੀ, ਓਨਰ ਆਪਰੇਟਰ ਬਣ ਕੇ ਉਹ ਘੱਟ ਪੈਸੇ ਬਣਾਉਣ ਲੱਗ ਪਿਆ। ਕਿਉਂਕਿ ਸਾਰੇ ਖਰਚੇ, ਲਾਇਬਿਲਿਟੀਜ਼, ਐਵਰੀਥਿੰਗ ਉਹਨੇ ਕੈਲਕੂਲੇਟ ਨਹੀਂ ਕੀਤਾ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਆ ਰਮਨ ਜੀ, ਹੁਣ ਤੱਕ ਪਿਛਲੇ ਕੁਝ ਮਹੀਨਿਆਂ 'ਚ 30 ਤੋਂ ਵੱਧ ਜਿਹੜੀਆਂ ਆ ਟਰੱਕਿੰਗ ਕੰਪਨੀਆਂ ਉਹ ਸ਼ਟ ਡਾਊਨ ਹੋ ਗਈਆਂ, ਜਿਨ੍ਹਾਂ ਦਾ ਪਤਾ ਲੱਗਾ ਜਿਹੜੀਆਂ ਕੁਝ ਵੱਡੀਆਂ ਨੇ। ਇੰਡੀਆਨਾ ਦੇ ਵਿੱਚ ਇੱਕ ਕੰਪਨੀ ਜਿਹੜੀ ਆ ਉਹ ਸ਼ਟ ਡਾਊਨ ਹੋਈ ਆ, ALA ਟਰੱਕਿੰਗ, ਜਿਹਦੇ 41 ਡਰਾਈਵਰ ਸੀ ਤੇ 15 EMPLOYEE ਸੀ। ਐਲਨ ਐਡਮਸ ਜਿਹੜੇ ਉਹਨਾਂ ਨੇ ਕਨਫਰਮ ਕੀਤਾ, ਕਹਿੰਦੇ ਵੀ ਸਾਡਾ ਮੇਨ ਰੀਜ਼ਨ ਇੰਸ਼ੋਰੈਂਸ ਕਾਸਟ ਸੀ। ਵੀ ਪਿਛਲੇ ਸਾਲ ਸਾਡੀ ਬਹੁਤ ਵੱਡਾ ਰੀਜ਼ਨ ਹੈ ਜੀ, ਪਿਛਲੇ ਸਾਲ ਕਹਿੰਦੇ ਸਾਡੀ ਕਾਸਟ ਉਹ 3,40,000 ਸੀ ਸਾਰੇ ਟਰੱਕਾਂ ਦੀ, ਜੋ ਕਿ $7 ਲੱਖ ਹੋ ਗਈ ਆ। ਤੇ ਜਿਹੜੀ ਹੋਰ ਕੰਪਲਾਇੰਸ ਇੰਨੀ ਜ਼ਿਆਦਾ ਕਹਿੰਦੇ ਹੈਗੀ ਆ FMCSA ਦੀ, ਹੋਰ ਸੇਫਟੀ ਅਕਾਊਂਟੇਬਿਲਿਟੀ ਸਕੋਰਸ, ਸਾਰਾ ਕੁਝ ਉਹ ਸਾਥੋਂ ਇੰਨਾ ਅਫੋਰਡ ਨਹੀਂ ਹੁੰਦਾ। ਤੇ ਉਹ ਕਹਿੰਦੇ ਵੀ ਅਸੀਂ ਆਪਣੀ ਕੰਪਨੀ ਨੂੰ ਸ਼ਟ ਡਾਊਨ ਕਰਨ ਜਾ ਰਹੇ ਹਾਂ ਤੇ ਮੈਂ ਆਪਣੇ ਆਪ ਫਿਰ ਐਜ਼ ਏ ਡਰਾਈਵਰ ਜਿਹੜਾ ਆ ਕੰਮ ਸ਼ੁਰੂ ਕਰੂੰਗਾ। 2017 'ਚ ਇਹ ਕੰਪਨੀ ਨੇ ਨਵਾਂ ਹੈੱਡਕੁਆਟਰ ਖੋਲ੍ਹਿਆ ਸੀ ਤੇ $1.3 ਮਿਲੀਅਨ ਉਹਨਾਂ ਨੇ ਇੰਡੀਆਨਾ ਦੇ ਵਿੱਚ ਇੱਕ ਲੰਬਰ ਜਾਲ ਲੈ ਕੇ ਉੱਥੇ ਸੈਟਅਪ ਕੀਤਾ ਸੀਗਾ। ਸੋ ਇਹ ਕਹਿੰਦੇ ਵੀ ਇਹਨਾਂ ਕਾਰਨਾਂ ਕਰਕੇ ਇੱਕ ਜਿਹੜੇ ਰੇਟਸ ਆ ਉਹ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੇ ਘਟ ਗਏ ਹੈਗੇ ਆ। ਐਜ਼ ਏ ਓਨਰ ਅਫੋਰਡ ਕਰਨਾ ਬਹੁਤ ਔਖਾ ਆ, ਹੁਣ ਅਸੀਂ ਐਜ਼ ਏ ਡਰਾਈਵਰ ਹੀ ਜਿਹੜਾ ਕੰਮ ਕਰਾਂਗੇ। ਸੋ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ USA 'ਚ ਟਰੱਕਿੰਗ ਦੀਆਂ ਉਹ ਬੰਦ ਹੋ ਰਹੀਆਂ ਹੈਗੀਆਂ ਜੀ। ਬਿਲਕੁਲ, ਇਹ ਜਿਨ੍ਹਾਂ ਦੇ ਬਾਰੇ ਪਤਾ ਲੱਗਦਾ ਰਹਿੰਦਾ, ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਕੋਈ ਛੋਟੀਆਂ ਕੰਪਨੀਆਂ ਜਿਨ੍ਹਾਂ ਦੇ 1-2 ਟਰੱਕ ਵੀ ਆ, 3-4 ਵੀ ਹੈਗੇ ਆ, ਉਹਨਾਂ ਦੇ ਵੀ ਹਾਲ ਕਾਫੀ ਜਿਹੜਾ ਮੰਦੇ ਹੋਏ ਆ। ਖਾਸ ਕਰਕੇ ਉਦੋਂ ਜਦੋਂ ਬੂਮ ਦੇ ਵਿੱਚ ਉਹਨਾਂ ਨੇ ਨਵੇਂ ਟਰੱਕ ਤਾਂ ਜਿਹੜੇ ਕਾਫੀ ਪਾ ਲਏ, ਹੌਲੀ 2 ਤੋਂ 10 ਦੇ ਉੱਤੇ ਪਹੁੰਚੇ ਜਾਂ ਇਹਦੇ ਇਰਦ ਗਿਰਦ ਜਿਹੜੇ ਪਹੁੰਚੇ, ਪਰ ਹੁਣ ਉਹ ਲੋਡ ਲੱਭਣੇ ਜਿਹਦੇ ਵਿੱਚ ਉਹ ਰਿਕਵਰ ਕਰ ਸਕਣ, ਕਿਸ਼ਤ ਵੀ ਭਰ ਸਕਣ ਤੇ 4 ਪੈਸੇ ਘਰੇ ਵੀ ਜਿਹੜੇ ਉਹ ਜੋੜ ਸਕਣ, ਉਹ ਚੀਜ਼ ਹੋਣੀ ਬਹੁਤ ਜਿਹੜੀ ਉਹ ਮੁਸ਼ਕਿਲ ਹੋਈ ਪਈ ਆ। ਜਿੱਦਾਂ ਰਮਨ ਜੀ ਨੇ ਵੀ ਇਸ਼ਾਰਾ ਕੀਤਾ, ਕਈ ਦੀ ਨੌਲੇਜ ਨਾ ਪੂਰੀ ਹੋਣ ਕਰਕੇ ਜਿਹੜੀ ਉਹ ਬਹੁਤ ਪ੍ਰੋਬਲਮ ਆਉਂਦੀ ਆ। ਸੋ ਜਿਹੜੀ ਵੀ ਇੰਡਸਟਰੀ 'ਚ ਜਾਣਾ ਆ ਉਹਦੀ ਨੌਲੇਜ ਜਿਹੜੀ ਤੁਹਾਨੂੰ ਪਹਿਲਾਂ ਪੂਰੀ ਹੋਣੀ ਚਾਹੀਦੀ, ਕਿੱਦਾਂ ਬਿਜ਼ਨਸ ਚੱਲਦਾ ਆ, ਕਿੰਨਾ ਤੁਹਾਡਾ ਐਕਚੁਅਲ 'ਚ ਖਰਚਾ ਹੈਗਾ। ਸੋ ਬਹੁਤ ਜ਼ਰੂਰੀ, ਅਸੀਂ ਨਹੀਂ ਕਹਿੰਦੇ ਕੋਈ ਨੂੰ, ਇਹ ਨਹੀਂ ਕਹਿੰਦੇ ਵੀ ਨਾ ਜਾਓ ਭਾਈ, ਜੀ ਸਦਕੇ ਜਾਓ, ਜੁਗ ਜਾਓ, ਪਰ ਇਹ ਆ ਵੀ ਨੌਲੇਜ ਲੈ ਕੇ ਜਾਓ। ਇਹ ਨਾ ਹੋਵੇ ਬਾਅਦ ਦੇ ਵਿੱਚ ਬੰਦਾ ਕੋਈ ਇੱਧਰੋਂ ਪੈਸੇ ਫੜ ਕੇ ਕੰਮ ਚਲਾ ਰਿਹਾ, ਕੋਈ ਉੱਧਰੋਂ ਫੜ ਕੇ ਚਲਾ ਰਿਹਾ, ਵੀ ਐਵੇਂ ਕਰਜ਼ੇ ਹੇਠ ਹੋਰ ਜਿਹੜਾ ਉਹ ਦੱਬਦਾ ਜਾਵੇ ਤੇ ਕੰਮ ਜਿਹੜਾ ਫਿਰ ਵੱਧ ਤੋਂ ਬੱਤਰ ਹੋ ਜਾਵੇ ਜੀ। ਬਿਲਕੁਲ ਰਾਜ, ਇਸੇ ਮੌਕੇ ਤੇ ਮੈਂ ਜਿਹੜਾ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਿੱਦਾਂ ਕਿ ਤੁਸੀਂ ਹੁਣੇ ਕੰਪਨੀ ਦੀ ਗੱਲ ਕੀਤੀ ਇੰਡੀਆਨਾ ਦੀ, ਗੋਰੇ ਆ, ਉਹਨਾਂ ਲੋਕਾਂ ਦੇ ਵਿੱਚ ਕਰੇਜ ਇੰਨੀ ਕੁ ਹੈਗੀ ਆ ਕਿ ਉਹ ਸਾਹਮਣੇ ਆ ਕੇ ਐਕਸੈਪਟ ਕਰ ਰਹੇ ਕਿ ਸਾਡੇ ਕੋਲ ਇਸ ਪ੍ਰੋਬਲਮ ਕਰਕੇ ਅਸੀਂ ਬੰਦ ਕਰ ਰਹੇ ਹਾਂ ਔਰ ਅਸੀਂ ਗਾਂ ਤੋਂ ਆਹ ਕੰਮ ਕਰਾਂਗੇ। ਤੇ ਮੈਂ ਇਨਕਰੇਜ ਕਰੂੰਗਾ ਆਪਣੇ ਕਮਿਊਨਿਟੀ ਨੂੰ ਵੀ
ਕਿ ਜੇ ਕੋਈ ਐਸੀ ਸਿਚੁਏਸ਼ਨ 'ਚ ਹੈਗਾ ਆ, ਡੋਂਟ ਬੀ ਅਫਰੇਡ। ਤੁਸੀਂ ਇਹ ਕਿਸਮਤ ਆ ਜੀ। ਦੇਖੋ 2008 ਦੇ ਵਿੱਚ ਅਸੀਂ ਸਾਰੇ ਜਣੇ ਸਾਰੇ ਬਿਜ਼ਨਸ ਕਰਦੇ ਸੀ, ਸਾਰੇ ਡ੍ਰੌਪ ਹੋ ਗਏ, ਬਹੁਤ ਦੁਨੀਆ ਦਾ ਨੈਗੇਟਿਵ ਚਲੇ ਗਏ, ਲੇਕਿਨ ਮਿਹਨਤ ਕਰਕੇ ਫਿਰ ਆਪਣਾ ਸਟੈਂਡ ਅਪ ਕਰਦੇ ਆ ਸਾਰੇ। ਸੋ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਠੀਕ ਹੈ ਗਲਤੀ ਹੋ ਗਈ, ਸਾਰਾ ਕੁਝ ਹੋ ਜਾਂਦਾ, ਪਰ ਇਨਕਰੇਜ ਕਰੂੰਗਾ ਕਿ ਜੇ ਆਪਣੀ ਸਟੋਰੀ ਸ਼ੇਅਰ ਕਰੋ ਲੋਕਾਂ ਨਾਲ, ਸ਼ਾਇਦ ਹੋ ਸਕਦਾ ਕਿਸੇ ਦਾ ਭਲਾ ਹੋ ਸਕੇ, ਕਿਸੇ ਦਾ ਜਿਹੜਾ ਨੁਕਸਾਨ ਹੋਣੋਂ ਬਚ ਜਾਵੇ। ਤੇ ਚਲੋ ਇੱਕ ਦਾ ਤਾਂ ਹੋ ਗਿਆ, ਤਾਂ ਜੇ ਉਹਦੀ ਸਟੋਰੀ ਸ਼ੇਅਰ ਕਰਨਾ ਹੋਰ 10 ਦਾ ਨੁਕਸਾਨ ਹੋਣੋਂ ਬਚ ਜਾਵੇ, ਮੇਰੇ ਖਿਆਲ ਉਹਦੇ ਨਾਲ ਦੀ ਰੀਸ ਨਹੀਂ ਗੀ। ਤੇ ਸ਼ਾਇਦ ਹੋ ਸਕਦਾ ਪਰਮਾਤਮਾ ਉਹਨਾਂ ਨੂੰ ਵੀ ਵਧੀਆ ਹੈਲਪ ਕਰੇ ਤਾਂ ਕਿ ਉਹ ਰੀਸਟੈਂਡ ਹੋ ਸਕਣ। ਸੋ ਇਨਕਰੇਜ ਕਰੂੰਗਾ ਸਾਰਿਆਂ ਨੂੰ ਵੀ ਜਿਹੜਾ ਵੀ ਕੋਈ ਸ਼ੇਅਰ ਕਰ ਸਕਦਾ ਇੱਦਾਂ ਦੀ ਸਟੋਰੀ। ਇਟਸ ਵੈਰੀ ਸੈਡ ਟੂ ਹੀਅਰ, ਬਟ ਇਨਕਰੇਜਮੈਂਟ ਦੂਜਿਆਂ ਨੂੰ ਮਿਲਦੀ ਹੈ ਕਿ ਉਹ ਗਲਤੀਆਂ ਨਾ ਕਰਨ। ਬਿਲਕੁਲ, ਕਿਸੇ ਤੋਂ ਜਿਹੜਾ ਬੰਦਾ ਉਹ ਸਿੱਖ ਲੈਂਦਾ ਆ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਬੰਦਾ ਫਿਰ ਦੱਬਦਾ ਜਿਹੜਾ ਹੋ ਜਾਂਦਾ ਹੈ ਤੇ ਫਿਰ ਬਹੁਤ ਮੁਸ਼ਕਿਲ ਆਉਂਦੀ ਹੈ। ਤੇ ਫਿਰ ਕਈ ਵਾਰੀ ਜਿਹੜਾ ਬੰਦਾ ਆ ਉਹ ਡਿਪਰੈਸ਼ਨ ਵਾਲੇ ਪਾਸੇ ਨੂੰ, ਹੋਰ ਕਈ ਪਾਸੇ ਵੱਲ ਨੂੰ, ਜਿਹੜਾ ਗਲਤ ਕਦਮਾਂ ਵੱਲ ਨੂੰ ਵੱਧ ਜਾਂਦਾ ਆ। ਅਗਲੀ ਕਰਕੇ ਰਾਜਕਮੀਰ ਸਿੰਘ ਜੀ ਖਰਚੇ ਘਟਾਓ, ਬੜੇ ਘਰ ਨਾ ਲਓ, ਜਿੰਨੇ ਕੁ ਤੁਸੀਂ ਅਫੋਰਡ ਕਰ, ਚਾਦਰ ਦੇ ਕੇ ਜਿਹੜੀ ਪੈਰ ਪਸਾਰੋ। ਆਪਾਂ ਇੰਡੀਆ ਵਾਲਿਆਂ ਨੂੰ ਤਾਂ ਗਾਲਾਂ ਕੱਢਦੇ ਰਹਿੰਦੇ ਆ, ਦੇਖੋ ਜੀ ਉਹਨਾਂ ਨੇ ਜਿਹੜੀਆਂ ਪਾਰਟੀਆਂ ਕਰਦੇ, ਵਿਆਹਾਂ ਤੇ ਖਰਚੇ ਕਰਦੇ ਜੀ, ਆਪਣੇ ਵੀ ਇਹੀ ਕੁਛ ਹੋ ਰਿਹਾ, ਆਪਣੇ ਵੀ ਫਿਰ ਇਹੀ ਕੁਛ ਹੋ ਰਿਹਾ, ਉਹਨਾਂ ਤੋਂ ਖਰਾਬ ਹੋ ਗਏ ਜੀ, ਉਹਨਾਂ ਦੀ ਗਾਂ ਲੰਘੇ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਤੇ ਹੈਗੀਆਂ। ਸੋ ਸਭ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਤੇ ਅਗਲੀ ਜਿਹੜੀ ਗੱਲ ਕਰੀਏ, ਟਰੱਕਿੰਗ ਇੰਡਸਟਰੀ ਦੇ ਉੱਤੇ ਕਹਿੰਦੇ ਕਾਫੀ ਵੱਡਾ ਹਿੱਟ ਹੋ ਸਕਦਾ ਆ। 10 ਜੂਨ ਨੂੰ 5% ਜਿਹੜੇ ਟੈਰਿਫ ਉਹ ਲਾਉਣ ਜਾ ਰਹੇ ਨੇ ਜਿਹੜੇ ਰਾਸ਼ਟਰਪਤੀ ਟਰੰਪ ਮੈਕਸੀਕੋ ਦੇ ਉੱਤੇ, ਤਾਂ ਜੋ ਉੱਥੋਂ ਇਮੀਗ੍ਰੇਸ਼ਨ ਦੀ ਜਿਹੜੀ ਰਾਹਦਾਰੀ ਮਿਲਦੀ ਆ ਲੋਕਾਂ ਨੂੰ, ਅਸਾਈਲਮ ਸੀਕਰਸ ਨੂੰ ਵੀ ਉਹ ਬੰਦ ਕਰਨ, ਨਹੀਂ ਤਾਂ ਟੈਰਿਫ ਲਾਏ ਜਾਣਗੇ। ਤੇ ਜੇ ਇਹੀ ਟੈਰਿਫ ਦਾ ਸਿਲਸਿਲਾ ਵੱਧਦਾ ਗਿਆ ਤਾਂ ਅਕਤੂਬਰ ਤੱਕ 25% ਤੱਕ ਟੈਰਿਫ ਵੱਧ ਸਕਦੇ ਨੇ। ਟਰੱਕਿੰਗ ਇੰਡਸਟਰੀ, ਹਰਜੋਤ ਸਿੰਘ ਜੀ, ਕੈਨੇਡਾ, USA ਤੇ ਮੈਕਸੀਕੋ ਦੇ ਦਰਮਿਆਨ $700 ਬਿਲੀਅਨ ਦਾ ਜਿਹੜਾ ਪਦਾਰਥ ਆ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਲੈ ਕੇ ਜਾਂਦੀ ਆ। $700 ਬਿਲੀਅਨ ਇੱਕ ਸਾਲ ਦੇ ਵਿੱਚ ਇਹਨਾਂ 3 ਮੁਲਕਾਂ ਦੇ ਵਿੱਚ। ਤੁਸੀਂ ਦੇਖੋ, ਜੇ 25% ਟੈਰਿਫ ਲੱਗਦੇ ਨੇ, ਜੇ ਮੰਨ ਲਓ ਵੀ ਇਹ ਵਰਸਟ ਸਿਚੁਏਸ਼ਨ ਜਿਹੜੀ ਉਹ ਬਣ ਜਾਂਦੀ, ਸਥਿਤੀ ਜਿਹੜੀ ਆ ਅਕਤੂਬਰ ਤਾਈਂ 25% ਟੈਰਿਫ ਤੱਕ ਜਾਂਦੀ ਆ, ਤਾਂ ਓਬਵੀਅਸ ਜੀ ਗੱਲ ਆ ਜਿਹੜਾ ਕੋਈ ਇੰਪੋਰਟਰ ਆ ਉਹਨੇ ਇੰਨਾ ਭਾਰ ਤਾਂ ਆਪਣੇ ਸਿਰ ਝੱਲਣਾ ਨਹੀਂ, ਕਿਉਂਕਿ ਉਹਨੂੰ ਵੀ ਪਤਾ ਹੈ ਵੀ ਜਿਹੜਾ ਕੰਜ਼ਿਊਮਰ ਆ, ਇਨ ਦੀ ਐਂਡ ਜਿਹੜਾ ਖਪਤਕਾਰ ਆ, ਉਹਨੇ ਫਿਰ ਇੰਨਾ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਨਹੀਂ, ਸਮਾਨ ਉਧਰੋਂ ਘੱਟ ਆਊਗਾ। ਤੇ ਜਿੰਨਾ ਜਿਹੜਾ ਟਰੱਕ ਚੱਲਦਾ ਆ, ਜਿਸ ਦੇ ਜ਼ਰੀਏ $700 ਬਿਲੀਅਨ ਦਾ ਜਿਹੜਾ ਪਦਾਰਥ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾ ਰਿਹਾ ਆ, ਉਹਦੇ ਉੱਤੇ ਵੀ ਫਿਰ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈ ਸਕਦਾ ਆ। ਟਰੱਕਿੰਗ ਇੰਡਸਟਰੀ ਜਿਹੜੀ ਅੱਗੇ ਡਾਵਾਂਡੋਲ ਆ, ਤੇ ਜੇ ਟੈਰਿਫ ਲਗਾਤਾਰ ਹੋਰ ਵੱਧਦੇ ਨੇ ਤਾਂ ਇਹ ਇੰਡਸਟਰੀ ਜਿਹੜੀ ਹੋਰ ਡਾਊਨ ਜਾਊਗੀ। ਇਕੱਲੀ ਟਰੱਕਿੰਗ ਇੰਡਸਟਰੀ ਨਹੀਂ, ਕਿਉਂਕਿ ਇਹ ਇੱਕ ਸਪਾਇਰਲ ਆ। ਫਿਰ ਜੇ ਟਰੱਕਿੰਗ ਇੰਡਸਟਰੀ ਦੇ ਫਰਕ ਪੈਂਦਾ, ਬਹੁਤ ਸਾਰੇ ਮਿਲੀਅਨਸ ਆਫ ਲੋਕ ਉਹਦੇ ਨਾਲ ਡਾਇਰੈਕਟਲੀ ਜੁੜੇ ਹੋਏ ਨੇ, ਇਨਡਾਇਰੈਕਟਲੀ ਵੀ ਜੁੜੇ ਹੋਏ ਨੇ, ਲੋਕਾਂ ਦੇ ਪਰਿਵਾਰ ਜੁੜੇ ਨੇ, ਘਰਾਂ ਦੀਆਂ ਪੇਮੈਂਟਾਂ, ਗੱਡੀਆਂ ਦੀਆਂ ਪੇਮੈਂਟਾਂ, ਉਹ ਸਾਰਾ ਕੁਝ ਵਾਪਸ ਬੈਂਕਾਂ ਨੂੰ ਜਾਣਾ ਸ਼ੁਰੂ ਹੋ ਸਕਦਾ। ਤੇ ਆਪਾਂ ਦੇਖ ਸਕਦੇ ਵੀ ਇੱਕ ਇਕਨੋਮਿਕ ਮੈਲਟਡਾਊਨ ਵਾਲੇ ਪਾਸੇ ਨੂੰ ਜਿਹੜਾ ਅਮਰੀਕਾ ਵੱਧ ਸਕਦਾ ਆ। ਸੋ ਇਹ ਇੱਕ ਬੜੀ ਗੰਭੀਰ ਸਥਿਤੀ ਜਿਹੜੀ ਸਿਚੁਏਸ਼ਨ ਆ ਉਹ ਵਿਚਾਰਨਯੋਗ ਹੈਗੀ ਆ ਵੀ ਇਸ ਦੇ ਵਿੱਚ ਬਣਨਾ ਕੀ ਹੈਗਾ ਜੀ। ਜੀ ਬਿਲਕੁਲ, ਇਹਦੇ ਵਿੱਚ ਰਾਜਕਿਰਨ ਜਿਹੜਾ ਇੱਕ ਡੈਫੀਨੇਟਲੀ ਇੱਕ ਜਿਹੜਾ ਸਪਾਇਰਲ ਇਫੈਕਟ ਹੁੰਦਾ, ਇੱਕ ਤਾਂ ਜਿਹੜਾ ਇੱਕ ਚੀਜ਼ ਤੋਂ ਛਿੜ ਕੇ ਦੂਜੀ ਚੀਜ਼ ਤੋਂ ਛਿੜ ਕੇ ਤੀਜੀ ਨੂੰ ਲੱਗਦਾ ਆ, ਇੱਕ ਤਾਂ ਉਹ ਹੈ, ਤੇ ਇੱਕ ਡਾਇਰੈਕਟ ਇਫੈਕਟ ਹੈਗਾ ਜਿਹੜਾ ਕਿ ਇੱਕ ਤਾਂ ਡੈਫੀਨੇਟਲੀ ਜਿਹੜੇ ਲੋਡ ਆ ਉਹ ਕਿਵੇਂ ਘਟਣਗੇ, ਕਿਉਂਕਿ ਜਿਹੜੇ ਪ੍ਰੋਡਕਸ਼ਨ ਉੱਧਰ ਚੱਲ ਰਹੀ ਹੈ, ਜਿਹੜੀ ਮੈਕਸੀਕੋ ਦੇ ਵਿੱਚ ਕੋਈ ਕੰਮ ਹੋ ਰਿਹਾ, ਜਾਂ ਚਲੋ ਸਾਡਾ ਆਪਣਾ ਟਰੱਕ ਜਿਹੜਾ ਫਰੇਟ ਲਾਈਨਰ ਹੈਗਾ ਆ, ਇਹਦੀ ਗੱਲ ਕਰ ਲਈਏ, ਇਹ ਹੁਣ ਮੈਕਸੀਕੋ ਦੇ ਵਿੱਚ ਬਣਦਾ ਆ, ਮੈਕਸੀਕੋ 'ਚ ਅਸੈਂਬਲ ਹੁੰਦਾ ਆ, ਮੈਕਸੀਕੋ 'ਚ ਅਸੈਂਬਲ ਹੋ ਕੇ ਵਾਪਸ US 'ਚ ਆਉਂਦਾ ਆ। ਸੋ ਇਹ ਜਿਹੜਾ ਟਰੱਕ ਹੈਗਾ, ਜੇ ਮੈਕਸੀਕੋ ਅਸੈਂਬਲ ਹੋ ਕੇ ਵਾਪਸ US 'ਚ ਆਉਂਦਾ ਆ, ਤੇ ਇਹਦੇ ਤੇ ਜੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਟਰੱਕ ਦੀ ਪ੍ਰਾਈਸ ਜਿਹੜੀ ਆ 160-62 ਹੈਗੀ ਆ, ਤੇ 160 ਦੀ ਪ੍ਰਾਈਸ ਹੈਗੀ ਆ, ਤੇ ਜੇ ਉੱਤੇ ਸਿਰਫ 5% ਹੀ, ਕਿਉਂਕਿ 5% ਜਿਹੜਾ ਵਧਣਾ ਹੈ ਨਾ ਉਹ ਸਾਡਾ ਵਧਣਾ ਆ, ਉਹ ਮੈਕਸੀਕੋ ਤੇ ਟੈਰਿਫ ਨਹੀਂ ਗਾ, ਉਹ ਮੈਕਸੀਕੋ ਤੇ ਟੈਰਿਫ ਜੋ ਵੀ ਆ ਉਹ ਸਾਡੇ ਅਮਰੀਕਨ ਕੰਜ਼ਿਊਮਰ ਤੇ ਭਾਰ ਆ। ਉਸ ਟਰੱਕ ਦੀ ਪ੍ਰਾਈਸ 5% ਹੋਰ ਵੱਧ ਜਾਣੀ ਆ। ਤੇ ਮੈਂ ਤਾਂ ਇਹ ਸੋਚ ਕੇ ਵੀ ਹੈਰਾਨ ਆ ਵੀ ਜੇ 25% ਤੱਕ ਉਹ ਕਹਿ ਰਹੇ ਆ ਵੀ 25% ਤੱਕ ਅਕਤੂਬਰ ਤੱਕ ਇਹ ਗੱਲ ਹੋ ਜਾਣੀ ਹੈ, ਤੇ ਟਰੱਕ ਦੀ ਪ੍ਰਾਈਸ 2 ਲੱਖ ਦੇ ਨੇੜੇ ਚਲੀ ਜਾਵੇ। ਮਤਲਬ ਰਾਜਕਿਰਨ ਇਹ ਤਾਂ ਜਿੱਦਾਂ ਸਪਾਇਰਲ ਇਫੈਕਟ ਨਹੀਂ, ਤਾਂ ਡਾਇਰੈਕਟ ਇਫੈਕਟ ਦੀ ਆਪਾਂ ਗੱਲ ਕਰਦੇ, ਸਪਾਇਰਲ ਤਾਂ ਬਾਅਦ ਦੀਆਂ ਗੱਲਾਂ ਹੈ। ਫਰੇਟ ਘਟਣਾ ਜਿਹੜਾ ਆ ਉਹ ਤਾਂ ਕੰਜ਼ਿਊਮਰ ਡਿਮਾਂਡ ਦੇ ਉੱਤੇ ਆ। ਜੇ ਹੁਣ ਕੰਜ਼ਿਊਮਰ ਨੂੰ ਸਮਾਨ ਹੀ ਏਡਾ ਮਹਿੰਗਾ ਹੋ ਗਿਆ, ਆਰਡਰ ਕਰਨੋਂ ਹੀ ਹਟ ਗਿਆ, ਤੇ ਫਿਰ ਡੈਫੀਨੇਟਲੀ ਟਰੱਕਿੰਗ ਜਿਹੜੀ ਕਾਰਗੋ ਆ ਉਹ ਘਟਣਾ ਆ, ਤੇ ਟਰੱਕਿੰਗ ਤੇ ਫਰਕ ਪੈਣਾ ਹੀ ਪੈਣਾ।
ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹ ਇਸ ਵੇਲੇ ਜੋ ਵੀ ਕੁਝ ਚੱਲ ਰਿਹਾ ਹੈਗਾ, ਜਿਸ ਤਰ੍ਹਾਂ ਵੀ ਕੁਝ ਚੱਲ ਰਿਹਾ, ਕਈ ਜਿਹੜੇ ਜਾਣਕਾਰ ਆ ਉਹ ਇਹ ਕਹਿ ਰਹੇ ਆ ਕਿ ਇਹ ਸ਼ਾਰਟ ਟਰਮ ਮਾੜਾ ਲੱਗਦਾ, ਲੇਕਿਨ ਲੌਂਗ ਟਰਮ ਵਾਸਤੇ ਅਮਰੀਕਾ ਵਾਸਤੇ ਚੰਗਾ ਆ। ਪਰ ਅਜੇ ਉਹ ਚੀਜ਼ਾਂ ਜਿਹੜੀਆਂ, ਉਹ ਗੱਲਾਂ ਜਿਹੜੀਆਂ ਉਹ ਵੇਖਣੀਆਂ ਜ਼ਰੂਰੀ ਹੋਣਗੀਆਂ, ਕਿਉਂਕਿ ਗੱਲ ਏਦਾਂ ਹੁੰਦੀ ਹੈ ਕਿ ਅੱਜ ਦੀ ਤਰੀਕ 'ਚ ਇਹ ਕਿਹਾ ਜਾਂਦਾ ਜੀ ਓਕੇ ਪ੍ਰੋਡਕਸ਼ਨ ਜਿਹੜੀ ਆ ਉਹ ਵਾਪਸ ਅਮਰੀਕਾ 'ਚ ਲੈ ਕੇ ਆਓ, ਪ੍ਰੋਡਕਸ਼ਨ ਨੂੰ ਵਾਪਸ ਇੱਥੇ ਲੈ ਕੇ ਆਓ, ਤਾਂ ਕਿ ਇੱਥੇ ਹੁਣ ਇੱਕ ਫੈਕਟਰੀ ਜਿਹੜੀ ਪਹਿਲਾਂ ਅਮਰੀਕਾ ਦੇ ਵਿੱਚ 1000 ਬੰਦਾ ਜਾਂ 2000 ਬੰਦਾ ਇੰਪਲੋਏ ਕਰਦੀ ਸੀ, ਉਹਨੇ ਵਾਪਸ ਬਾਹਰਲੀ ਆਫਸ਼ੋਰ ਕੰਟਰੀਆਂ ਜਾ ਕੇ ਉੱਥੇ 2000 ਚੀਪ ਬੰਦਾ ਹਾਇਰ ਕਰ ਲਿਆ, ਠੀਕ ਆ। ਪਰ ਹੁਣ ਉਹ ਜਦੋਂ ਕੰਪਨੀ ਵਾਪਸ ਆ ਰਹੀ ਹੈ, ਇੱਥੇ ਵਾਪਸ ਆਉਂਦੀ ਹੈ, ਤੇ ਉਹ ਆਟੋਮੇਸ਼ਨ ਦੇ ਨਾਲ ਆਉਂਦੀ ਆ। ਉਹ ਆਣ ਕੇ ਇੱਥੇ 100 ਬੰਦਾ ਹਾਇਰ ਕਰਕੇ 2000 ਦਾ ਬੰਦ ਆਟੋਮੇਸ਼ਨ ਤੇ ਲਾ ਦਿੰਦੀ ਆ। ਸੋ ਐਕਚੁਅਲ ਦੇ ਵਿੱਚ ਉਹ ਪ੍ਰੋਡਕਸ਼ਨ ਤਾਂ ਆਪਾਂ ਵਾਪਸ ਲੈ ਆਏ, ਪਰ ਆਪਣੀ ਪ੍ਰੋਡਕਸ਼ਨ 1900 ਬੰਦਾ ਜਾਂ 2000 ਬੰਦੇ ਦੀ ਜਗ੍ਹਾ 100 ਬੰਦਾ ਆਟੋਮੇਸ਼ਨ ਤੇ ਲੱਗ ਕੇ ਕੰਮ ਕਰਨ ਲੱਗ ਗਿਆ। ਤੇ ਹੁਣ ਉਹ ਜਿਹੜੀ ਆਪਾਂ ਪ੍ਰੋਡਕਸ਼ਨ ਤਾਂ ਵਾਪਸ ਲੈ ਆਏ ਤੇ ਪ੍ਰਾਈਸਾਂ ਵੀ ਵਧਾ ਲਈਆਂ, ਤੇ ਪਰ ਅਸੀਂ ਐਕਚੁਅਲ ਦੇ ਵਿੱਚ ਜੌਬਾਂ ਨਹੀਂ ਕ੍ਰੀਏਟ ਹੋਈਆਂ ਜੀ। ਐਗਜ਼ੈਕਟਲੀ ਸੋ ਉਹ ਚੀਜ਼ਾਂ ਇਹ ਹੈਗੀਆਂ ਕਿ ਹੁਣ ਜਿਹੜੀ ਆ ਆਪਣੀ ਟੈਕਨੋਲੋਜੀ ਆ ਉਹਨੇ ਇੰਨੀ ਐਡਵਾਂਸਮੈਂਟ ਕਰਤੀ ਆ। ਮੈਂ ਕਈ ਪਲਾਂਟ ਦੇਖ ਕੇ ਆਇਆ ਟਰੱਕਾਂ ਵਾਲੇ ਜਿਹੜੇ ਕਿ ਇੰਨੇ ਆਟੋਮੇਸ਼ਨ ਤੇ ਲੱਗੇ ਆ ਵੀ ਕਈ ਵਾਰੀ ਇਹ ਲੱਗਦਾ ਵੀ ਮਤਲਬ ਬੰਦੇ ਦੀ ਲੋੜ ਰਹੂਗੀ ਵੀ ਕਿ ਬਸ ਏਦਾਂ ਹੀ ਕੰਮ ਚੱਲ ਜੂ ਸਾਰਾ। ਜੀ 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 ਬਿਲਕੁਲ। ਸਾਡੇ ਨਾਲ ਕੁਝ ਕਾਲਰ ਵੀ ਜੁੜੇ ਹੋਏ ਜੀ, ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਸੰਧਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਮੈਂ 22 ਸਾਲ ਓਨਰ ਆਪਰੇਟਰ ਦਾ ਕੰਮ ਕੀਤਾ ਤੇ ਫਿਰ ਮੈਂ ਡਰਾਈਵਰੀ ਲੱਗਾ ਕਰਨ। ਅੱਜ ਕਿੱਦਾਂ ਡਰਾਈਵਰੀ 'ਚ ਹੈਪੀ ਆ, ਕਿਉਂਕਿ ਇੰਨਾ ਐਕਸਪੈਂਸਿਵ ਸਾਰਾ ਕੁਝ ਹੋ ਗਿਆ ਆ ਵੀ ਆਪਾਂ ਅਫੋਰਡ ਨਹੀਂ ਕਰ ਸਕਦੇ ਇੱਕ ਟਰੱਕ ਸਿੰਗਲ। ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਆਪਣੇ ਵੀਰਾਂ ਨੂੰ, ਜਿਹਨਾਂ ਕੋਈ 1-2 ਟਰੱਕ ਆ ਨਾ, ਉਹ ਡਰਾਈਵਰੀ ਕਰਨੀ ਬੈਟਰ ਆ ਜੀ, ਜਿੱਦਾਂ ਮੇਰੇ ਖਿਆਲ 'ਚ। ਤੇ ਕਿਉਂਕਿ ਪਿਛਲੇ ਸਾਲ ਮੈਂ $40,000 ਲੂਜ਼ ਕੀਤਾ ਮਕੈਨੀਕਲ ਰਿਪੇਅਰ ਤੇ ਹੀ। ਤੇ ਕਿਉਂਕਿ ਮੇਰੇ ਖਿਆਲ 'ਚ ਤਾਂ ਇਹ ਆ ਵੀ ਇੱਕ ਜਿਹੜਾ 1090 ਲੈਣਾ ਇਹ ਨਾ ਲਵੋ, W2 ਤੇ ਕੰਮ ਕਰੋ। ਬੈਨੀਫਿਟ ਆਪਣੇ ਓਲਡ ਪੈਨਸ਼ਨ ਪਲਾਨ ਉਹ 'ਚ ਵੀ ਕਾਫੀ ਆਪਾਂ ਨੂੰ ਹੈਲਪ ਹੋਣੀ ਆ। ਤੇ ਮੇਰੀ ਤਾਂ ਇਹੀ ਰਾਏ ਆ ਵੀ ਜਿਹੜੇ 1-2 ਟਰੱਕਾਂ ਵਾਲੇ ਓਨਰ ਆਪਰੇਟਰ ਆ ਉਹ ਤਾਂ ਚਲਾ ਲੈਣਾ ਬੈਟਰ ਆ ਜੀ, ਕਿਉਂਕਿ ਮੈਂ ਹੈਪੀ ਆ ਚਲਾਉਣ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਜੀ, ਆਹ ਬਹੁਤ ਵਧੀਆ ਗੱਲ। ਉਹਨਾਂ ਨੇ ਆਪਣੇ ਆਪ ਨੂੰ ਇਵੈਲੂਏਟ ਕਰਕੇ ਆਪਣੇ ਆਪ ਨੂੰ ਦੇਖ ਕੇ ਵੀ ਭਾਈ ਮੈਨੂੰ ਨਹੀਂ ਹੈਗਾ। ਆਪਾਂ ਇੱਕ ਲੋਕਾਂ ਦੀ ਉਸ ਗੱਲ 'ਚ ਨਾ ਪਈਏ ਵੀ ਲੋਕੀ ਕੀ ਕਹਿਣਗੇ। ਲੋਕਾਂ ਕਿਸੇ ਨੇ ਆਪਣੇ ਬਿੱਲ ਨਹੀਂ ਦੇਣਾ ਜੀ ਜੀ ਜੀ, ਠੀਕ ਹੈ ਨਾ। ਤੇ ਰਾਜ ਇੱਥੇ ਆਪਾਂ ਗਾਂਹ ਚੱਲਣ ਤੋਂ ਅੱਗੇ ਚੱਲਣ ਤੋਂ ਪਹਿਲਾਂ ਨਾ ਆਪਾਂ ਜਿਹੜੀ ਲਾਸਟ ਵੀਕ ਦੀ ਇੱਕ ਕਨਵਰਸੇਸ਼ਨ ਆਪਣੀ ਹੋਈ ਸੀਗੀ ਕਿ ਜਿਹੜੇ ਟੀਮ ਡਰਾਈਵਰ ਆ ਉਹ 34 ਆਵਰ ਰੀਸੈਟ ਜਿਹੜੀ ਆ ਉਹ ਚੱਲਦੇ ਟਰੱਕ ਦੇ ਵਿੱਚ ਕਿੱਦਾਂ ਕਰ ਸਕਦੇ ਆ। ਸੋ ਇਹਦਾ ਜਿਹੜਾ ਸਵਾਲ ਦਾ ਜਵਾਬ ਸੀਗਾ ਉਹ ਲੈਣ ਵਾਸਤੇ ਵੀ ਮੈਂ ਅੱਜ ਚੌਚਲਾ ਸਕੇਲ ਤੇ ਖੜਾ ਹੋਇਆ ਸੀਗਾ। ਤੇ ਉਹਦੇ ਵਿੱਚ ਇਹ ਜਿਹੜਾ FMCSA ਜਾਂ DOT ਵੱਲੋਂ ਜਿਹੜਾ ਕਾਨੂੰਨ ਹੈਗਾ 395.3 ਸੈਕਸ਼ਨ D ਦੇ ਵਿੱਚ ਇਹਦੀ ਐਕਸਪਲੇਨੇਸ਼ਨ ਦਿੱਤੀ ਗਈ ਆ। ਸੋ ਉਹਦੇ ਵਿੱਚ ਇੱਕ ਸਾਰਿਆਂ ਨਾਲੋਂ ਜਿਹੜੀ ਵੱਡੀ ਚੀਜ਼ ਇਹ ਕਹੀ ਗਈ ਆ ਕਿ ਜਿਹੜਾ 2 ਡਰਾਈਵਰ ਆ, ਹੁਣ ਇੱਕ ਡਰਾਈਵਰ A ਆ, ਡਰਾਈਵਰ B ਆ ਜੀ। ਸੋ ਡਰਾਈਵਰ A ਜਿਹੜਾ ਆ ਉਹ ਸਲੀਪਰ ਬੱਸ ਵਿੱਚ ਚਲਾ ਜਾਂਦਾ, ਆਪਣਾ 34 ਆਵਰ ਰੀਸਟਾਰਟ ਜਿਹੜਾ ਉਹ ਸ਼ੁਰੂ ਕਰਦਾ ਆ ਜੀ। ਸੋ ਉਹ ਜਦੋਂ ਸ਼ੁਰੂ ਕਰਦਾ ਆ ਤੇ ਉਹ 8 ਘੰਟੇ ਬਾਅਦ ਆਪਣੀ ਜਿਹੜੀ ਆ 2 ਆਵਰ ਦੀ ਜਿਹੜੀ ਆ ਉਹ ਬ੍ਰੇਕ ਲੈ ਸਕਦਾ ਬਾਹਰ ਨਿਕਲ ਕੇ ਟਰੱਕ ਚੋਂ, ਜਾਂ 8 ਆਵਰ ਦੀ ਸਲੀਪ ਤੋਂ ਬਾਅਦ ਉਹ ਆਪਣਾ ਮਤਲਬ ਕਿ ਉਹਨੂੰ ਬ੍ਰੇਕ ਕਰਕੇ ਆਪਣਾ ਜੇ ਖੜਦੇ ਆ ਕਿਤੇ ਕਰਦੇ ਆ। ਅੱਛਾ, ਜਿਹੜਾ ਸੈਕਿੰਡ ਆ ਉਹ 11 ਘੰਟੇ ਦੀ ਆਪਣੀ ਸ਼ਿਫਟ ਪਲੱਸ 3 ਆਵਰ ਦੀ ਆਪਣੀ ਜਿਹੜੀ ਆ ਔਨ ਡਿਊਟੀ ਤੇ 11 ਆਵਰਸ ਡਰਾਈਵਿੰਗ ਖਤਮ ਕਰਦਾ, 14 ਘੰਟੇ ਹੋ ਗਏ। ਉਸ ਤੋਂ ਬਾਅਦ ਉਹ ਦੋਨੋਂ ਜਾਣੇ ਖੜੇ ਹੋ ਜਾਂਦੇ ਆ। ਸੋ ਦੋਨੋਂ ਜਾਣੇ ਆਪਣੇ 10 ਘੰਟੇ ਦੀ ਆਫ ਕਰਦੇ ਆ, ਸਲੀਪ ਕਰਦੇ ਆ। ਸੋ ਉਹ 10 ਘੰਟੇ ਹੋ ਗਏ, 14 ਤੇ 10 24। ਤੇ ਉਸ ਤੋਂ ਬਾਅਦ ਜਿਹੜਾ ਡਰਾਈਵਰ ਦੂਸਰਾ ਹੈਗਾ ਜਿਹੜਾ ਕਿ ਚਲਾ ਰਿਹਾ ਸੀ ਪਹਿਲਾਂ, ਡਰਾਈਵਰ B, ਉਹ ਫਿਰ ਆਪਣੀ ਸ਼ਿਫਟ ਸ਼ੁਰੂ ਕਰਦਾ ਆ। ਤੇ ਉਹ ਸ਼ਿਫਟ ਸ਼ੁਰੂ ਕਰਕੇ ਆਪਣਾ ਫਿਰ 11 ਘੰਟੇ ਟਰੱਕ ਚਲਾਉਂਦਾ ਆ। ਤੇ ਉਹ 11 ਘੰਟੇ ਤੇ ਪਲੱਸ 3 14 ਤੇ ਜਿਹੜੇ 24 ਪਹਿਲੇ ਸੀਗੇ 34 ਤੇ 38 ਘੰਟੇ ਜਿਹੜੇ ਆ ਟੋਟਲ ਬਣਦੇ ਆ। ਪਰ ਉਹ ਜਿਹੜੇ ਆ ਉਹਦੇ ਵਿੱਚ ਇਹ ਜਿਹੜਾ ਡਰਾਈਵਰ ਆਫ ਕਰਕੇ ਬੈਠਾ, ਜਿਹੜਾ 34 ਆਵਰ ਰੀਸੈਟ ਕਰ ਰਿਹਾ, ਉਹ ਡਰਾਈਵਰ ਜਿਹੜਾ ਆ ਉਹ ਏਦਾਂ ਇਹਨੂੰ ਯੂਜ਼ ਕਰ ਸਕਦਾ ਹੈ 34 ਆਵਰ ਨੂੰ, ਬਸ਼ਰਤੇ
ਕਿ ਉਹਦੀ ਜਿਹੜੀ ਸਲੀਪ ਆ, ਉਹਦੀ ਜਿਹੜੀ ਆਪਣਾ ਉਹ ਆਫ ਡਿਊਟੀ ਆ, ਉਹ ਅਨਇੰਟਰਪਟਡ ਹੋਵੇ, ਉਹ ਇੰਟਰਪਸ਼ਨ ਨਾ ਹੋਵੇ, ਉਹਦੇ 'ਚ ਕੋਈ ਇਹ ਨਾ ਹੋਵੇ ਵੀ ਉਹਨੂੰ ਉੱਠ ਕੇ ਕੋਈ ਕੰਮ ਕਰਨਾ ਪੈ ਰਿਹਾ। ਸੋ ਜੇ ਉਹ ਉੱਠ ਕੇ ਕੋਈ ਵੀ ਕੰਮ ਕਰਦਾ ਔਰ ਉਹਦਾ ਕੋਈ ਵੀ ਕੰਮ ਜਿਹੜਾ ਉਹ ਐਸਾ ਨਜ਼ਰ 'ਚ ਆ ਜਾਂਦਾ ਤੇ ਉਹ ਜਿਹੜੀ ਆ 24 ਆਵਰ ਰੀਸੈਟ ਆ ਉਹ ਵਾਇਡ ਮੰਨੀ ਜਾਊਗੀ। ਜੀ, ਤੇ ਉਹ ਕਿੱਦਾਂ ਦੇ ਕੰਮ ਨੂੰ ਜਿਹੜਾ ਉਹ ਦੇਖਦੇ ਆ ਇਸ ਨਜ਼ਰ ਦੇ ਨਾਲ ਵੀ ਇਹ ਜਿਹੜੀ 34 ਵਾਲੀ ਜਿਹੜੀ ਉਸਨੂੰ ਰੀਸੈਟ ਵਾਇਡ ਜਿਹੜੀ ਉਹ ਕਰਦੀ, ਕਿੱਦਾਂ ਦੇ ਕੰਮ ਉਸ ਦੇ ਵਿੱਚ ਗਿਣੇ ਜਾਂਦੇ ਨੇ? ਕੋਈ ਵੀ ਐਸਾ ਕੰਮ ਜਿਹੜਾ ਉਹਦੀ ਟਰੱਕਿੰਗ ਕੰਪਨੀ ਨੂੰ ਬੈਨੀਫਿਟ ਕਰਦਾ ਹੋਵੇ, ਕੋਈ ਵੀ ਐਸਾ ਕੰਮ ਜਿਹੜਾ ਆਫਿਸ ਵੱਲੋਂ ਉਹਨੂੰ ਡਾਇਰੈਕਟ ਕੀਤਾ ਗਿਆ ਹੋਵੇ ਕਰਨ ਵਾਸਤੇ, ਕੋਈ ਵੀ ਐਸਾ ਕੰਮ ਜਿਹੜਾ ਕਿ ਉਹਦੀ ਡਰਾਈਵਿੰਗ ਦੇ ਨਾਲ ਰਿਲੇਟਡ ਹੋਵੇ, ਜਾਂ ਮੈਨੂੰ ਲੱਗਾ ਵੀ ਸ਼ਾਇਦ ਲੋਡਿੰਗ ਅਨਲੋਡਿੰਗ ਜਾਂ ਉਹਦੇ ਨਾਲ ਕੋਈ ਵੀ ਰਿਲੇਟਡ ਕੰਮ ਹੋਵੇ, ਉਹ ਇੰਟਰਪਸ਼ਨ ਮੰਨੀ ਜਾਊਗੀ। ਇਹ ਨਾ ਹੋਵੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਮਨ ਜੀ ਵੀ ਸਾਰਿਆਂ ਦੇ ਉਹਨਾਂ ਨੇ ਗੁੱਟਾਂ ਦੇ ਉੱਤੇ ਫਿੱਟ ਬੰਨੀਆਂ ਹੋਣ ਜਾਂ ਕੁਛ ਏਦਾਂ ਦੀਆਂ ਬੰਨੀਆਂ ਹੋਣ ਵੀ ਬੰਦੇ ਵਾਕਈ ਸੁੱਤੇ ਆ ਜਾਂ ਜਾਗਦੇ ਆ, ਵੀ ਬਾਅਦ ਦੇ ਵਿੱਚ ਉਹ ਸਲੀਪਿੰਗ ਡਾਟਾ ਵੀ ਜਿਹੜਾ ਇਕੱਠਾ ਕਰਦੇ ਫਿਰਨ ਵੀ ਐਕਚੁਅਲੀ ਸੌਂ ਵੀ ਰਿਹਾ ਕਿ ਨਹੀਂ। ਕਹਿਣ ਦਾ ਮਤਲਬ ਇਹ ਆ ਕਿ ਸਾਡਾ ਮਕਸਦ ਇਹ ਸੀ ਵੀ ਇਹਨੂੰ ਕਲੈਰਿਟੀ ਥੋੜੀ ਜੀ, ਔਰ ਮੇਰਾ ਖਿਆਲ ਰਾਜਕਰਨ ਜੋ ਆਪਾਂ ਪਹਿਲੀ ਗੱਲ ਹੋਈ ਆ ਸਵੇਰੇ, ਮੈਨੂੰ ਵੀ ਅੱਧਾ ਘੰਟਾ ਲੱਗਾ ਉੱਥੇ ਸਾਨੂੰ ਲੱਭਣ ਦੇ ਵਿੱਚ, ਕਿਉਂਕਿ ਮੈਂ ਪੂਰੀ ਖੋਜਬੀਨ ਟਰਾਈ ਕੀਤੀ ਪਰ ਮੈਨੂੰ ਨਹੀਂ ਸੀ ਲੱਭਾ। ਤੇ ਫਿਰ ਅੱਜ ਉਹਨਾਂ ਨੂੰ ਵੀ ਆਲਮੋਸਟ ਅੱਧਾ ਘੰਟਾ ਲੱਗ ਗਿਆ ਤੇ ਫਿਰ CHP ਵਾਲਾ ਕੋਈ ਘਰੇ ਗਿਆ ਸੀਗਾ ਕਿ ਉਹ ਐਕਸਪਰਟ ਆ, ਉਹਨੂੰ ਸੁੱਤੇ ਪਏ ਨੂੰ ਉਠਾਇਆ, ਉਹਦੀ ਇੰਟਰਪਸ਼ਨ ਕੀਤੀ ਸਲੀਪ ਤੇ ਫਿਰ ਉਹਦੇ ਕੋਲੋਂ ਪੁੱਛ ਕੇ ਤੇ ਫਿਰ ਚਲੋ ਗੱਲ ਇਹ ਆ ਵੀ ਉਹਨਾਂ ਨੂੰ ਵੀ ਕਈਆਂ ਨੂੰ ਦੇਖੋ ਇਹ ਚੀਜ਼ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕਈ ਵਾਰੀ ਜਿਹੜੇ ਤੁਹਾਨੂੰ ਆਫੀਸਰ ਵੀ ਚੈੱਕ ਕਰਨ ਆਉਂਦੇ ਆ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜੇ ਰੂਲ ਆ ਉਹ ਪੂਰੀ ਤਰ੍ਹਾਂ ਵਾਕਫ ਨਹੀਂ ਹੁੰਦੇ। ਜੀ, ਅੱਜ ਇੱਕ ਗੱਲ ਹੋਈ ਕਿ ਉਹ ਸੁਣ ਕੇ ਇੰਨੇ ਖੁਸ਼ ਹੋਏ ਨਾ, ਉਹ ਕਹਿੰਦੇ ਵੀ ਸਾਡੇ ਕੋਲ ਸਿਨੈਰੀਓ ਜਿਹੜਾ ਨਾ ਇਹ ਪਹਿਲੀ ਵਾਰੀ ਪਲੇ ਕੀਤਾ ਗਿਆ, ਸਾਡੇ ਕੋਲ ਅੱਜ ਤੱਕ ਇਹੋ ਜਿਹਾ ਸਿਨੈਰੀਓ ਨਹੀਂ ਆਇਆ ਵੀ ਜਿਹਦੇ ਵਿੱਚ ਕਿ ਆਹ ਗੱਲ ਆਖੀ ਗਈ ਹੋਵੇ। ਸੋ ਮੈਂ ਕਿਹਾ ਵੀ ਸਾਡੇ ਕੋਲ ਬਹੁਤ ਬ੍ਰੇਨ ਐਸੇ ਹੈਗੇ ਜਿਹੜੇ ਬੜੇ ਐਕਟਿਵਲੀ ਸੋਚਦੇ ਆ ਵੀ ਕਿੱਦਾਂ ਆਪਾਂ ਜਿਹੜਾ ਆ ਵਧੀਆ ਜਿਹਾ ਕੁਐਸਚਨ ਖੜਾ ਕਰਨਾ। ਸੋ ਮੈਂ ਥੈਂਕ ਯੂ ਕਰੂੰਗਾ ਜਿਹੜੇ ਭਾਜੀ ਉਹਨਾਂ ਨੇ ਪਿਛਲੀ ਵਾਰੀ ਆਪਾਂ ਨੂੰ। ਚੰਗੀ ਗੱਲ ਆ। ਦੇਖੋ ਇਹ ਸਵਾਲ ਦੇ ਨਾਲ ਦੇਖੋ ਕਈਆਂ ਦੀਆਂ ਜਿਹੜੀਆਂ ਉਲਝਣਾਂ ਆ ਉਹ ਜਿਹੜੀਆਂ ਸੋਲਵ ਹੁੰਦੀਆਂ, ਚੰਗੀ ਗੱਲ ਆ, ਤਾਂ ਹੀ ਕਹਿੰਦੇ ਵੀ ਸਵਾਲ ਵੱਧ ਤੋਂ ਵੱਧ ਪੁੱਛਣੇ ਚਾਹੀਦੇ ਨੇ। ਪ੍ਰਦੁਮਨ ਸਿੰਘ ਜੀ, ਪ੍ਰਦੁਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਪੰਜਾਬੀ ਰੇਡੀਓ ਦੀ ਸਾਰੇ ਟੀਮ ਨੂੰ, ਦੂਸਰਿਆਂ ਨੂੰ ਤੇ ਆਪ ਸਭ ਨੂੰ ਬਹੁਤ-ਬਹੁਤ ਕਰਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀਗਾ ਜੀ ਵੀ ਜਿਸ ਤਰ੍ਹਾਂ ਆਪਣਾ US ਵਿੱਚ 11 ਘੰਟੇ ਡਰਾਈਵ ਕਰਦੇ ਆ ਜੀ, ਤੇ 11 ਘੰਟੇ ਦੇ ਅੰਦਰ ਆਪਾਂ ਨੂੰ ਜੇ ਮਤਲਬ ਕੋਈ ਟਰੱਕ ਸਟਾਪ ਨਹੀਂ ਮਿਲਦਾ ਤੇ ਫਿਰ ਆਪਾਂ 11 ਘੰਟੇ ਤੋਂ ਜ਼ਿਆਦਾ ਆਫ ਡਰਾਈਵ ਪਾ ਕੇ ਕਿਤੇ ਟਰੱਕ ਸਟਾਪ ਤੇ ਜਾ ਸਕਦੇ ਆ, ਉਹ ਇਲੀਗਲ ਤਾਂ ਨਹੀਂ ਮੰਨੀ ਜਾ ਸਕਦੀ ਜੀ? ਮੇਰਾ ਇਹ ਵਾਸਤੇ ਸੀਗਾ ਜੀ। ਬਿਲਕੁਲ ਇਲੀਗਲ ਮੰਨੀ ਜਾਊਗੀ ਜੀ, ਕਿਉਂਕਿ 11 ਘੰਟੇ ਤੇ ਬੜੇ ਟਰੱਕ ਸਟਾਪ ਆਉਂਦੇ ਅਮਰੀਕਾ ਦੇ ਵਿੱਚ। ਇਹ ਗੱਲ ਕਹਿਣ ਦੀ ਗਲਤੀ ਹੋਊਗੀ ਕਿ 11 ਘੰਟੇ ਦੇ ਵਿੱਚ ਕੋਈ ਟਰੱਕ ਸਟਾਪ ਨਹੀਂ ਆਉਂਦਾ, ਜਿਹੜੀ ਆ ਇਹ ਗਲਤ ਮੰਨੀ ਜਾਊਗੀ, ਇਲੀਗਲ ਹੋਊਗੀ ਜੇ 11 ਘੰਟੇ ਤੋਂ ਉੱਪਰ ਸਿਰਫ ਇਸ ਕਰਕੇ ਡਰਾਈਵ ਕੀਤੀ ਜਾ ਰਹੀ ਹੈ ਕਿ ਟਰੱਕ ਸਟਾਪ ਨਹੀਂ ਮਿਲਿਆ। ਜੀ ਠੀਕ ਹੈ, ਕਿਉਂਕਿ ਦੇਖੋ ਆਪਾਂ 11 ਘੰਟੇ ਟਰੱਕ ਸਟਾਪ ਆਉਂਦਾ, ਆਪਾਂ ਉੱਥੇ ਜਗ੍ਹਾ ਨਹੀਂ ਮਿਲਦੀ ਹੈਗੀ ਆ, ਜੇ ਆਪਾਂ ਨੂੰ ਫਿਰ ਆਪਾਂ ਉਹਦੇ ਤੇ ਜਾ ਸਕਦੇ ਆ ਆਫ ਡਰਾਈਵ ਪਾ ਕੇ, ਤਾਂ ਆਪਾਂ ਨੂੰ ਹੈਵ ਟੂ ਉੱਥੇ ਰੁਕਣਾ ਪਊਗਾ ਜੀ ਕਿਸੇ ਹਾਲਤ ਦੇ ਵਿੱਚ। ਦੇਖੋ ਜੀ ਇਹ ਜਿਹੜੀ ਚੀਜ਼ ਆ, ਇਹ ਜਿਹੜਾ ਕੁਐਸਚਨ ਆ, ਇਹ ਬਹੁਤ ਵਾਰੀ ਪੁੱਛਿਆ ਗਿਆ ਆ ਤੇ ਹਰ ਵਾਰੀ ਇਹੋ ਹੀ ਚੀਜ਼ ਆਉਂਦੀ ਆ ਕਿ ਪਲੈਨਿੰਗ। ਜਦੋਂ ਤੁਸੀਂ ਸਵੇਰੇ ਤੁਰਦੇ ਆ, ਆਪਾਂ ਪਹਿਲੀਆਂ ਜਿਹੜੀਆਂ ਲੌਗ ਬੁੱਕਾਂ ਸੀਗੀਆਂ, ਇਸੇ ਕਰਕੇ ਅਸੀਂ ਹਰ ਇੱਕ ਨੂੰ ਕਹਿੰਦੇ ਆ AOBRD ਛੱਡ ਕੇ ਤੁਸੀਂ ELD ਤੇ ਆਓ ਤਾਂ ਕਿ ਤੁਸੀਂ ਪਲੈਨਿੰਗ ਕਰ ਸਕੋ ਆਪਣੀ ਟ੍ਰਿਪ ਦੀ। ਯੈਸ, ਕਈ ਵਾਰੀ ਬਹੁਤ ਰੇਅਰ ਚਾਂਸਸ ਹੁੰਦੇ ਆ, ਬੜੇ ਚਾਂਸਸ ਹੁੰਦੇ ਆ ਜਿਹਦੇ ਵਿੱਚ ਕਿ ਸ਼ਾਮ ਨੂੰ ਸਾਨੂੰ ਪਾਰਕਿੰਗ ਨਹੀਂ ਮਿਲਦੀ, ਸਾਨੂੰ ਸੇਫ ਪਾਰਕਿੰਗ ਨਹੀਂ ਮਿਲਦੀ। ਅਸੀਂ ਜੇ ਹਫ਼ਤੇ 2 ਹਫ਼ਤਿਆਂ ਦੇ ਵਿੱਚ ਇੱਕ ਦਿਨ ਸਾਨੂੰ ਸੇਫ ਪਾਰਕਿੰਗ ਨਹੀਂ ਮਿਲੀ, ਅਸੀਂ ਉਦੋਂ ਆਫ ਡਿਊਟੀ 'ਚ ਪਾ ਕੇ ਆਪਣਾ ਐਜ਼ ਅ ਪਰਸਨਲ ਕਨਵੀਨੀਅੰਸ ਯੂਜ਼ ਕਰਕੇ ਜੇ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 5-7 ਮੀਲ ਮੂਵ ਕਰ ਲੈਂਦੇ ਟਰੱਕ ਨੂੰ, ਫਾਈਨ ਆ। ਬਟ ਜੇ ਅਸੀਂ ਹਰ ਰਾਤ ਨੂੰ ਇਹ ਕੰਮ ਕਰਦੇ ਆ ਤੇ ਦੈਨ ਉਹ ਨਾਟ ਗੁੱਡ, ਉਹੀ ਟਿਕਟ ਮਿਲਣੀ ਆ, ਉਹ ਵਾਇਲੇਸ਼ਨ ਹੋਣੀ ਆ। ਦੇयर ਇਜ਼ ਨੋ ਪੋਸੀਬਲ ਵੇ ਕਿ ਜੇ ਉਹ ਹੈਬਿਚੁਅਲ ਆ, ਉਹਦੀ ਹੈਬਿਟ ਬਣੀ ਆ ਕਿ ਰੋਜ਼ ਹੀ ਉਹਨੂੰ ਪਾਰਕਿੰਗ ਨਹੀਂ ਲੱਭਦੀ, ਹੈ ਨਾ। ਕਿ ਇਹਦਾ ਮਤਲਬ ਹੈ ਕਿ ਇਹਦਾ ਮਤਲਬ ਕਿ ਬੰਦਾ ਪਲੈਨਿੰਗ ਦਾ ਨਹੀਂ ਚੱਲਦਾ। ਸੋ ਕਿਸੇ ਨਾ ਕਿਸੇ ਦਿਨ ਔਰ ਇਹ ਜਿਹੜੀ ਹੈ ਨਾ ਸਿਚੁਏਸ਼ਨ ਜਿਹੜੀ ਆ ਰਾਜਕਰਨ, ਇਹ ਆਪਣੇ ਜਿਹੜੇ ਸਾਡੇ ਵੈਸਟ ਕੋਸਟ ਦੇ ਜਿਹੜੇ ਜਿੰਨੀਆਂ ਵੀ ਕੰਪਨੀਆਂ ਹੈਗੀਆਂ, ਵੈਸਟ ਕੋਸਟ ਦੇ ਡਰਾਈਵਰਸ ਹੈਗੇ ਆ, ਇਹਨਾਂ ਨੂੰ ਇਹ ਇਸ਼ੂ ਆਉਂਦਾ ਹੀ ਆਉਂਦਾ ਆ।
ਕਿਉਂਕਿ ਵੈਸਟ ਕੋਸਟ ਦੇ ਡਰਾਈਵਰ ਨੇ ਸਵੇਰੇ 3 ਘੰਟੇ ਬਾਅਦ ਚ ਤੁਰਨਾ, ਸਾਰਿਆਂ ਨੂੰ 3 ਘੰਟੇ ਬਾਅਦ ਚ ਖੜੇ ਹੋਣਾ। ਸੋ ਇਸ ਕਰਕੇ ਜਿਹੜੇ ਵੈਸਟ ਕੋਸਟ ਵਾਲੇ ਡਰਾਈਵਰ ਆ ਉਹਨਾਂ ਨੂੰ ਥੋੜੀ ਜਿਹੀ ਆਪਣੀ ਡਰਾਈਵਿੰਗ ਹੈਬਿਟਸ ਬਦਲਣੀਆਂ ਪੈਣੀਆਂ, ਆਪਣੇ ਆਵਰਸ ਚੇਂਜ ਕਰਨੇ ਪੈਣੇ ਆ। ਜਿਵੇਂ ਸਾਡੇ ਡਿਸਪੈਚਰ ਸਵੇਰੇ 4 ਵਜੇ ਉੱਠ ਕੇ ਤੇ ਈਸਟ ਕੋਸਟ ਵਾਲਿਆਂ ਦੇ 5 ਵਜੇ ਦੇ ਹਿਸਾਬ ਦੇ ਨਾਲ ਕੰਪਿਊਟਰ ਦੇ ਸਾਹਮਣੇ ਬੈਠੇ ਹੁੰਦੇ ਆ, ਇੱਦਾਂ ਹੀ ਹੁਣ ਸਾਨੂੰ ਵੀ ਜਿਹੜਾ ਡਰਾਈਵਰ ਆ ਜੇ ਉਹਨੂੰ ਪਾਰਕਿੰਗ ਦੀ ਸਮੱਸਿਆ ਹੈਗੀ ਆ ਤੇ ਥੋੜਾ ਜਿਹਾ ਉਹਨੂੰ ਵੀ ਕੋਸ਼ਿਸ਼ ਕਰਨੀ ਪੈਣੀ ਆ ਸਵੇਰੇ ਟਾਈਮ ਦੇ ਨਾਲ ਤੁਰੇ ਤੇ ਸ਼ਾਮ ਨੂੰ ਟਾਈਮ ਨਾਲ ਸਟਾਪ ਕਰੇ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪ੍ਰਿਤਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਪ੍ਰਿਤਪਾਲ ਜੀ ਮੈਨੂੰ ਲੱਗਦਾ ਜੀ ਉਹ ਭੁੱਲ ਗਏ ਨੇ। ਤੇ ਜੀ ਰਮਨ ਜੀ, ਤੇ ਆਪਾਂ ਜਿੱਦਾਂ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ ਜੇ ਮੈਕਸੀਕੋ ਵਾਲੀ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ, ਤੇ ਥੋੜਾ ਜਿਹਾ ਆંકੜਾ ਜੇ ਉਸ ਦੇ ਵਿੱਚ ਹੋਰ ਆਪਾਂ ਦੱਸਦੇ ਜਾਈਏ ਤੇ ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ ਅਮਰੀਕੀ ਲੋਕਾਂ ਨੇ ਤਕਰੀਬਨ $6 ਬਿਲੀਅਨ ਦੀਆਂ ਜਿਹੜੀਆਂ ਸਬਜ਼ੀਆਂ ਆ ਮੈਕਸੀਕੋ ਤੋਂ ਖਰੀਦੀਆਂ, ਇੰਨੀ ਕੀਮਤ ਦੇ ਫਰੈਸ਼ ਫਰੂਟ ਤੇ ਤਕਰੀਬਨ $3.5 ਬਿਲੀਅਨ ਦੀ ਵਾਈਨ ਤੇ ਬੀਅਰ ਜਿਹੜੀ ਉੱਥੋਂ ਆਈ ਆ, ਤੇ $4 ਬਿਲੀਅਨ ਹੋਰ ਦੇ ਜਿਹੜੇ ਫੂਡ ਰਿਲੇਟਡ ਪ੍ਰੋਡਕਟ ਮੈਕਸੀਕੋ ਤੋਂ ਆ ਰਹੇ ਨੇ। ਤੁਸੀਂ ਇਹ ਤਾਂ ਦੱਸ ਰਹੇ ਆ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਇਸ ਦਾ ਡਾਇਰੈਕਟ ਲਿੰਕ ਹੈਗਾ ਵੀ ਉਹ ਸਾਰਾ ਸਮਾਨ ਜ਼ਿਆਦਾਤਰ ਟਰੱਕਾਂ ਦੇ ਉੱਤੇ ਹੀ ਲੱਦ ਕੇ ਜਿਹੜਾ ਇਸ ਪਾਸੇ ਵੱਲ ਨੂੰ ਆਉਂਦਾ ਆ। ਤੇ ਜੇ ਤੁਸੀਂ ਦੇਖੋ ਵੀ ਇਹ ਆંકੜਿਆਂ ਦੇ ਵਿੱਚ ਤੁਸੀਂ 5% ਇਜ਼ਾਫਾ ਕਰਦੇ ਆ ਤਾਂ ਓਬਵੀਅਸਲੀ ਇਹਨਾਂ ਚੀਜ਼ਾਂ ਦੀ ਡਿਮਾਂਡ ਜਿਹੜੀ ਆ ਉਹ ਇੱਥੇ ਅਮਰੀਕਾ ਦੇ ਵਿੱਚ ਘਟ ਸਕਦੀ ਆ। ਜੇ 1 ਮਹੀਨੇ ਦੇ ਵਿੱਚ ਵੀ ਕੋਈ ਨੈਗੋਸ਼ੀਏਸ਼ਨ ਦੇ ਵਿੱਚ ਗੱਲਬਾਤ ਨਾ ਬਣੀ, ਉਹਨੇ 10 ਹੋ ਜਾਣਾ, 15, 20, 25 ਤੱਕ। ਜੇ ਵਰਸਟ ਕੇਸ ਸਿਨੈਰੀਓ ਦੇ ਵਿੱਚ ਤੁਸੀਂ ਦੇਖੋ ਤਾਂ ਇਹ ਓਵਰਆਲ ਫਿਰ ਆંકੜਾ ਇਹ ਕੀਮਤਾਂ ਜਿਹੜੀਆਂ ਇਹ ਘਟ ਜਾਣੀਆਂ, ਇਹ ਤੋਂ ਘੱਟ ਡਾਲਰਾਂ ਦਾ ਜਿਹੜਾ ਸਮਾਨ ਆ ਉਹ ਮੈਕਸੀਕੋ ਤੋਂ ਆਇਆ ਕਰੂਗਾ। ਸੋ ਟਰੱਕਿੰਗ ਵਾਲੇ ਇਸ ਚੀਜ਼ ਦੇ ਲਈ ਰੈਡੀ ਵੀ ਰਹਿਣ, ਆਪਣੀ ਵਰਸਟ ਕੇਸ ਸਿਨਾਰੀਓ ਬਣਾ ਕੇ ਚੱਲਣ ਵੀ ਜੇ ਰੱਬ ਨਾ ਕਰੇ ਇਦਾਂ ਹੁੰਦਾ ਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਸਰਵਾਈਵ ਕਰਨਾ ਆ। ਕੀ ਤੁਹਾਡੇ ਕੋਲ ਕੋਈ ਹੋਰ ਲੋੜ ਦਾ ਪ੍ਰਬੰਧ ਹੈਗਾ ਆ? ਤੁਸੀਂ ਕਿਸੇ ਹੋਰ ਦੇ ਨਾਲ ਗੱਲ ਕਰਕੇ ਰੱਖੋ ਵੀ ਜਸਟ ਇਨ ਕੇਸ ਇਹ ਕੰਮ ਘਟ ਜਾਂਦਾ ਹੈ ਇਸ ਪਾਸੇ ਵੱਲ ਨੂੰ, ਜਿਹੜੇ ਜ਼ਿਆਦਾਤਰ ਇਸ ਪਾਸੇ ਵੱਲ ਨੂੰ ਚੱਲਦੇ, ਜੇ ਉਹ ਕੰਮ ਘਟਦਾ ਆ ਤਾਂ ਤੁਸੀਂ ਕਿਹੜੇ ਪਾਸੇ ਵੱਲ ਨੂੰ ਜਾਣਾ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਰਮਨ ਜੀ ਜਿਹੜੇ ਟਰੱਕਰਸ ਆ ਉਹ ਕਾਫੀ ਹੁਣ ਅਪਸੈਟ ਨਜ਼ਰ ਆ ਰਹੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਚੁਣੇ ਸੀ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਟਰੱਕਰਸ ਹੈਗੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਕੀਤੀ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਅਕਤੂਬਰ 2017 ਚ ਪੈਂਸਿਲਵੇਨੀਆ ਚ ਇੱਕ ਈਵੈਂਟ ਤੇ ਕਿਹਾ ਸੀ ਅਮਰੀਕਾ ਫਸਟ ਮੀਨਸ ਪੁਟਿੰਗ ਅਮਰੀਕਨ ਟਰੱਕਰਸ ਫਸਟ। ਸੋ ਹੁਣ ਟਰੱਕ ਡਰਾਈਵਰਸ ਕਹਿੰਦੇ ਆ ਵੀ ਸਾਨੂੰ ਇੱਕ ਟਰੱਕ ਡਰਾਈਵਰ ਦੀ ਉਹਨਾਂ ਨੇ ਦੱਸਿਆ, ਰਿਚਰਡ ਰੋਬਰਟਸਨ ਨੇ NBC ਨਿਊਜ਼ ਨੂੰ, ਵੀ ਮੈਂ $8,000 ਟੈਕਸ ਮੈਨੂੰ ਐਕਸਟਰਾ ਦੇਣੇ ਪਏ ਹੈਗੇ ਆ, ਕਿਉਂਕਿ ਜਿਹੜੀਆਂ ਜੀ ਜਿਹੜੀਆਂ ਡਿਡਕਸ਼ਨ ਸੀਗੀਆਂ ਜਿੱਦਾਂ ਫੂਡ ਲੌਜਿੰਗ ਦੀਆਂ ਉਹ ਰਿਮੂਵ ਕਰ ਦਿੱਤੀਆਂ ਗਈਆਂ ਜਾਂ ਪਰ ਡੀਐਮ ਜਿਹੜੀਆਂ ਉਹ ਖਤਮ ਕਰਤੀਆਂ ਗਈਆਂ ਡਰਾਈਵਰ ਵਾਸਤੇ। ਜੀ ਬਿਲਕੁਲ। ਉਹ ਉਦੋਂ ਵੇਖਣ ਨੂੰ ਤਾਂ ਲੱਗਦਾ ਸੀਗਾ ਲੋਕਾਂ ਨੂੰ ਵੀ ਟੈਕਸ ਕੱਟ ਜਿਹੜੇ ਮਿਲ ਰਹੇ ਆ, ਪਰ ਬਾਅਦ ਦੇ ਵਿੱਚ ਜਿਹੜੀਆਂ ਫੈਡਰਲ ਵਿਦ ਹੋਲਡਿੰਗ ਉਹਨਾਂ ਨੇ ਘਟਾਈਆਂ ਸੀਗੀਆਂ ਤੇ ਜਦੋਂ ਟੈਕਸ ਦੇਣਾ ਪਿਆ ਉਹ ਫੈਡਰਲ ਵਿਦ ਹੋਲਡਿੰਗ ਸਾਰੀਆਂ ਦੇਣੀਆਂ ਪਈਆਂ, ਜਿੰਨਾ ਲੱਗਦਾ ਸੀ ਬਚਣਾ ਆ ਕਈਆਂ ਨੂੰ ਉਤੋਂ ਜ਼ਿਆਦਾ ਜਿਹੜਾ ਉਹ ਦੇਣਾ ਪਿਆ। ਬਲਰਾਜ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਲਾਈਕ ਮੇਰਾ ਸਵਾਲ ਇਹ ਆ ਵੀ ਸਵਾਲ ਵੈਸੇ ਭਾਜੀ ਨੇ ਪਹਿਲਾਂ ਥੋੜਾ ਜਿਹਾ ਪੁੱਛ ਹੀ ਲਿਆ। ਜਿਵੇਂ ਮੈਂ ਇੱਕ ਦਿਨ ਜਾਂਦਾ ਸੀ ਹਨਾ ਤੇ ਮੇਰੇ ਕੋਲ 1.5 ਘੰਟਾ ਲੌਗ ਬੁੱਕ ਦਾ ਸੀਗਾ ਜੀ, ਤੇ ਜਿਹੜਾ ਮੇਰੇ ਨੇੜੇ ਜਾਂਦੀ ਸਾਰਿਆਂ ਤੋਂ ਪਹਿਲਾਂ ਰੈਸਟ ਏਰੀਆ ਆਉਂਦਾ ਸੀਗਾ ਉਹ 25 ਮੀਲ ਤੇ ਸੀਗਾ, ਬਟ ਮੂਹਰੇ ਲਾਈਕ ਕਹ ਲਓ ਕੰਸਟਰਕਸ਼ਨ ਚੱਲਦੀ ਸੀ ਤੇ ਲਾਈਕ ਵੈਸੇ ਤਾਂ ਸਾਰਾ ਕੁਝ ਮੈਂ ਚੈੱਕ ਕੀਤਾ ਹੋਇਆ ਸੀਗਾ ਹਨਾ ਨੈਟ ਤੇ, ਪਰ ਲਾਈਕ ਬਹੁਤ ਜ਼ਿਆਦਾ ਫਸ ਗਿਆ। ਪਰ ਤੇ ਫਿਰ ਮੇਰੀ 13 ਮਿੰਟ ਬੁੱਕ ਉੱਪਰ ਚੱਲ ਗਿਆ ਨਾ 25 ਮੀਲ ਜਾਂਦੇ ਜਾਂਦੇ ਦੀ। ਇਹੋ ਜਿਹੇ ਕੇਸ ਦੇ ਵਿੱਚ ਤਾਂ ਵੀ ਫਿਰ ਜੇ ਮੈਂ ਚਲਾ ਕੇ ਜਾਂਦਾ ਵਾ ਹਨਾ ਫਿਰ ਉਹ ਤਾਂ ਫਾਈਨ ਆ PC ਦੇ ਪਰਸਨਲ ਕਨਵੇਂਸ ਚ ਪਾ ਕੇ ਜੇ ਮੈਂ ਜਾਂਦਾ ਫਿਰ ਤਾਂ ਸਹੀ ਆ। ਨਹੀਂ ਬਿਲਕੁਲ ਭਾਜੀ, ਇਹ ਜਿਹੜੀ ਸਿਚੁਏਸ਼ਨ ਐਸੀ ਹੈਗੀ ਨਾ ਉਹਦੇ ਵਿੱਚ ਡੈਫੀਨੇਟਲੀ ਉਹ ਮੰਨਿਆ ਜਾਊਗਾ, ਸਹੀ ਮੰਨਿਆ ਜਾਊਗਾ। ਕੰਸਟਰਕਸ਼ਨ ਰਿਕਾਰਡਡ ਹੈਗੀ ਆ ਉੱਥੇ, ਕੰਸਟਰਕਸ਼ਨ ਜੇ ਹੈਗੀ ਆ ਤੇ ਉਹਨਾਂ ਨੂੰ ਪਤਾ ਕੰਸਟਰਕਸ਼ਨ ਹੈਗੀ ਆ। ਬਾਕੀ ਇਸੇ ਚੀਜ਼ ਨੂੰ ਆਪਾਂ ਵੇਟ ਕਰ ਰਹੇ ਹਾਂ ਇਸ ਵੇਲੇ, ਜਿਹੜਾ ਆਪਣਾ ਫਾਈਨਲ ਰੂਲ ਜਿਹੜਾ ਇਸ ਵੇਲੇ ਪਬਲਿਸ਼ ਹੋਣ ਵਾਲਾ ਕਿਸੇ ਦਿਨ ਵੀ, ਉਹਦੀ ਆਪਾਂ ਵੇਟ ਕਰ ਰਹੇ ਹਾਂ। ਉਹਦੇ ਵਿੱਚ ਇਸੇ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ 2 ਘੰਟੇ ਆਪਣੀ ਬੁੱਕ ਨੂੰ ਜਿਹੜਾ ਸਟਾਪ ਕਰ ਸਕਦੇ ਆ। ਉਸ ਟਾਈਮ ਤੇ ਤੁਸੀਂ ਖੜ ਸਕਦੇ ਹੋ, ਉਸ ਰਸਤੇ ਏਰੀਏ ਤੇ ਤੁਸੀਂ ਖੜ ਜਾਂਦੇ, 2 ਘੰਟੇ ਆਪਣੀ ਬੁੱਕ ਸਟਾਪ ਕਰ ਲੈਂਦੇ, ਜਦੋਂ ਟ੍ਰੈਫਿਕ ਖਤਮ ਹੋ ਜਾਂਦਾ 2 ਘੰਟੇ ਚਲਾ ਕੇ ਤੁਸੀਂ ਆਪਣੇ ਜਿਹੜੇ ਫਾਈਨਲ ਡੈਸਟੀਨੇਸ਼ਨ ਤੇ ਪਹੁੰਚਣਾ ਸੀ ਪਹੁੰਚ ਸਕਦੇ ਸੀਗੇ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਡੈਫੀਨੇਟਲੀ ਉਹਦੀ ਵੇਟ ਕਰ ਰਹੇ ਹਾਂ। ਪਰ ਜੇ ਇਦਾਂ ਦੀ ਸਿਚੁਏਸ਼ਨ ਆਉਂਦੀ ਆ ਡੈਫੀਨੇਟਲੀ ਤੁਸੀਂ ਉਹਨੂੰ ਓਵਰ ਨਾ ਕਰੋ, ਉਹਨੂੰ ਉੱਥੇ ਆਫ ਡਿਊਟੀ ਕਰਕੇ ਪਰਸਨਲ ਕਨਵੀਨੈਂਸ ਪਾ ਕੇ ਨੀਅਰੈਸਟ ਲੋਕੇਸ਼ਨ ਤੇ ਲੈ ਜਾਓ। ਸੋ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਯੈਸ
it will be okay. ਜੀ ਉਹ ਰਮਨ ਜੀ ਇਦਾਂ ਹੋਣਾ ਵੀ ਜੇ ਮਹੀਨੇ 'ਚ ਇੱਕ ਅੱਧੀ ਵਾਰੀ ਆ, ਜੇ ਮਹੀਨੇ 'ਚ 10 ਵਾਰੀ ਕੰਸਟਰਕਸ਼ਨ 'ਚ ਇਹ ਹੋਇਆ ਤਾਂ ਫਿਰ ਉਹਨਾਂ ਨੇ ਕਹਿਣਾ ਇਹ ਤਾਂ ਫਿਰ ਠੀਕ ਨਹੀਂ ਹੈ। ਨਹੀਂ ਜੇ ਕੰਸਟਰਕਸ਼ਨ ਰਿਕਾਰਡਡ ਹੈਗੀ ਆ ਨਹੀਂ, as long as ਉੱਥੇ ਰੀਅਲ ਕੰਸਟਰਕਸ਼ਨ ਚੱਲ ਰਹੀ ਹੈਗੀ ਆ, ਇਟਸ ਅ ਜੈਨੂਇਨ ਰੀਜ਼ਨ, ਠੀਕ ਆ। ਹੁਣ ਮੰਨ ਲਓ ਕਿ ਜਿਹੜਾ ਹੁਣ ਕੋਈ ਆ ਟ੍ਰੈਫਿਕ ਜੈਮ ਲੱਗਦੇ ਆ, ਕੋਈ ਐਕਸੀਡੈਂਟ ਹੁੰਦਾ ਆ, ਇਟਸ ਵੈਲ ਰਿਕਾਰਡਡ। ਸੋ ਉਹ ਰਿਕਾਰਡ ਹੁੰਦਾ, ਪਤਾ ਹੁੰਦਾ CHP ਨੂੰ ਜਾਂ ਆਪਣੇ ਲਾ ਐਨਫੋਰਸਮੈਂਟ ਨੂੰ ਵੀ ਉੱਥੇ ਐਕਸੀਡੈਂਟ ਹੋਇਆ ਜੀ, ਸਾਰਾ ਕੁਝ ਹੋਇਆ। ਸੋ ਡੈਫੀਨੇਟਲੀ ਉਹਦੇ ਚ ਵਾਜਬ ਆ। ਪਰ ਅਗੇਨ ਉਹ ਜਿੱਦਾਂ ਨੂੰ ਕਿ ਜੇ ਆਪਾਂ ਐਵਰੀ ਡੇ ਜਾਂ ਮਹੀਨੇ ਦੇ ਵਿੱਚ ਆਪਾਂ 15-20 ਵਾਰੀ ਉਹ ਚੀਜ਼ ਕਰਾਂਗੇ ਉਹ ਨਹੀਂ ਅਲਾਉਬਲ ਹੋਣੀ। ਪਰ ਜੇ ਆਪਾਂ ਉਹ ਇੱਕ ਅੱਧੀ ਵਾਰੀ ਕਿਤੇ ਮਹੀਨੇ ਚ ਕਰ ਲਿਆ ਜੀ ਬਿਲਕੁਲ। ਸੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨ ਸਰਕਮਸਟਾਂਸ ਸਾਰਿਆਂ ਦੇ ਵੱਖੋ ਵੱਖਰੇ ਹੁੰਦੇ ਆ, ਹਰ ਇੱਕ ਨੂੰ ਉਸ ਦੇ ਮੰਦੇ ਨਜ਼ਰ ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਦੇਖ ਕੇ ਚੱਲਣਾ ਪੈਣਾ। ਦੇਖੋ ਕੋਈ ਹਾਰਡ ਐਂਡ ਫਾਸਟ ਰੂਲ ਆਪਾਂ ਡਾਇਰੈਕਟਲੀ ਨਹੀਂ ਕਹਿ ਸਕਦੇ ਵੀ ਹਾਂ ਤੇਰੇ ਤੇ ਵੀ ਉਦਾਂ ਹੀ ਆ, ਉਹਦੇ ਤੋਂ ਵੀ ਆ। ਹਾਂ ਓਵਰਆਲ ਇੱਕ ਹੈਗਾ, ਪਰ ਹਰ ਇੱਕ ਦੇ ਜਿੱਦਾਂ ਸਰਕਮਸਟਾਂਸ ਆ ਉਹ ਚੇਂਜ ਹੋ ਸਕਦੇ। ਕਿਤੇ ਕੰਸਟਰਕਸ਼ਨ 'ਚ ਘੱਟ ਸਮਾਂ ਲੱਗਦਾ, ਕਿਤੇ ਵੱਧ ਲੱਗਦਾ ਆ। ਕੋਈ ਇਹੋ ਜਿਹੇ ਇਲਾਕੇ ਦੇ ਵਿੱਚ ਜਿੱਥੇ ਕੰਸਟਰਕਸ਼ਨ ਚੱਲੀ ਹੋਈ ਜਾਂਦੀ ਆ, ਹੋ ਸਕਦਾ ਵੀ ਉਸ ਦਾ ਡੇਲੀ ਇਦਾਂ ਦਾ ਕੰਮ ਹੋਵੇ। ਪਰ ਆਈ ਥਿੰਕ ਤੁਹਾਨੂੰ ਜਿਹੜਾ ਵੈਲ ਡਾਕੂਮੈਂਟ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਦੇ ਨਾਲ ਕਰਨਾ ਚਾਹੀਦਾ ਆ, ਤਾਂ ਜੋ ਬਾਅਦ ਦੇ ਵਿੱਚ ਕੋਈ ਤੁਹਾਨੂੰ ਇੱਦਾਂ ਵਾਇਲੇਸ਼ਨ ਦਿੰਦਾ ਵੀ ਤੁਹਾਡੇ ਕੋਲ ਸਬੂਤ ਵੀ ਹੋਣ ਵੀ ਨਹੀਂ ਭਾਈ ਮੇਰੀ ਇਸ ਵਿੱਚ ਗਲਤੀ ਨਹੀਂ ਸੀਗੀ। ਪ੍ਰਿਤਪਾਲ ਜਿਹੜੇ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪ੍ਰਿਤਪਾਲ ਸਿੰਘ ਬੋਲ ਰਿਹਾ ਤੇ ਲਾਸਟ ਵੀਕ ਮੈਂ ਜਿਹੜਾ ਕੁਐਸਚਨ ਕੀਤਾ ਸੀ ਉਹਦਾ ਬਹੁਤ ਅੱਛਾ ਜਵਾਬ ਦਿੱਤਾ ਰਮਨ ਭਾਜੀ ਨੇ। ਜੀ ਥੈਂਕ ਯੂ ਤੁਹਾਡਾ ਸਵਾਲ ਪੁੱਛਣ ਲਈ ਜੀ। ਹਾਂਜੀ 34 ਘੰਟੇ ਦਾ, ਕਿਉਂਕਿ ਮੈਨੂੰ ਪਿਛਲੀ ਵਾਰ ਮੇਰੇ ਨਾਲ ਹੋਇਆ ਤਾਂ ਨਾਓ ਆਈ ਐਮ ਵੈਰੀ ਹੈਪੀ ਕਿ ਮੈਨੂੰ ਪਤਾ ਲੱਗ ਗਿਆ। ਪਿਛਲੀ ਵਾਰ ਮੈਂ ਡਰ ਕੇ ਕੀਤਾ ਸੀ, ਉਹ ਵੀ ਮੇਰੇ ਬੌਸ ਮੇਰੇ ਨਾਲ ਸੀ ਤਾਂ ਕਰਕੇ। ਜੀ ਅੱਗੇ ਤੋਂ ਮਤਲਬ ਕਿ ਆਈ ਐਮ ਵੈਰੀ ਸੈਟੀਸਫਾਈਡ ਵਿਦ ਰਮਨ ਭਾਜੀ's answer। ਥੈਂਕ ਯੂ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਸੋ ਬਿਲਕੁਲ ਇਦਾਂ ਦੇ ਸਿਨੈਰੀਓਜ਼, ਇਦਾਂ ਦੇ ਸਵਾਲ ਜਿਹੜੇ ਉਹ ਤੁਸੀਂ ਜ਼ਰੂਰ ਪੁੱਛਿਆ ਕਰੋ ਜਿਸ ਦੇ ਜਿਹੜੇ ਅਜੇ ਤਾਈਂ ਡਾਇਰੈਕਟ ਆਨਸਰ ਨਹੀਂ ਆ। ਰਮਨ ਹੁਣੇ ਜਿਹੜੇ ਆ ਉਹ CHP ਵਾਲਿਆਂ ਨੂੰ ਅਕਸਰ ਮਿਲਦੇ ਰਹਿੰਦੇ ਆ, ਸੋ ਉਹਨਾਂ ਦੇ ਕੋਲ ਕੋਈ ਨਾ ਕੋਈ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਕੋਈ ਜਵਾਬ ਹੁੰਦਾ ਆ ਉਹ ਫਿਰ ਤੁਹਾਡੇ ਤੱਕ ਜਿਹੜਾ ਉਹ ਪਹੁੰਚਾ ਦਿੰਦੇ ਨੇ। ਸੋ ਬਹੁਤ ਬਹੁਤ ਰਮਨ ਹੁਣਾਂ ਦਾ ਵੀ ਅਸੀਂ ਥੈਂਕ ਯੂ ਕਰਦੇ ਹਾਂ, ਤੇ ਸਵਾਲ ਪੁੱਛਣ ਵਾਲਿਆਂ ਦਾ ਵੀ ਤੇ ਉੱਤਰ ਦੇਣ ਵਾਲਿਆਂ ਦੇ, ਤੇ ਜਿਹੜੇ ਵਿਚਕਾਰ ਬਣੇ ਜਿਹੜੇ ਇੱਕ ਕਹਿ ਲਓ ਮੈਸੇਂਜਰ ਨੇ ਉਹਨਾਂ ਦਾ ਵੀ ਅਸੀਂ ਥੈਂਕ ਯੂ ਰਮਨ ਜੀ ਤੁਹਾਡਾ ਜਿਹੜਾ ਕਰਦੇ ਹਾਂ। ਬਿਲਕੁਲ ਨਹੀਂ ਰਾਜਗੜ੍ਹ, ਅੱਜ ਮੈਂ ਗੱਲ ਵੀ ਕਰਕੇ ਆਇਆ CHP ਦੇ ਨਾਲ, ਆਪਣੇ ਚੌਚਲਾ ਸਕੇਲ ਵਾਲਿਆਂ ਨਾਲ ਜੀ। ਤੇ ਅਸੀਂ ਜਲਦੀ ਨਾਪਤਾ ਵੱਲੋਂ ਜਿਹੜਾ ਆ ਫਲੀਟ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜਿਹਦੇ ਚ ਕਿ ਅਸੀਂ ਸੈਟ ਨੰਬਰ ਆਫ ਫਲੀਟ ਜਿਹੜੇ ਆ 10 ਜਿਹੜੀਆਂ ਫਲੀਟਸ ਹੈਗੀਆਂ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ, ਈਦਰ ਉਹਨਾਂ ਦੇ ਜਿਹੜੇ ਕੰਪਲਾਇੰਸ ਵਾਲੇ ਬੰਦੇ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਓਨਰਸ ਹੈਗੇ ਆ, ਕੋਈ ਵੀ ਜਿਹੜਾ ਜਾਣਾ ਚਾਹੁੰਦਾ ਆ, ਅਸੀਂ 10 ਦੇ ਗਰੁੱਪ ਜਿਹੜੇ ਬਣਾ ਕੇ ਮੋਸਟ ਪ੍ਰੋਬੇਬਲੀ ਮੰਥਲੀ ਬੇਸਿਸ ਦੇ ਉੱਤੇ ਅਸੀਂ ਚੌਚਲਾ ਸਕੇਲ ਤੇ ਲੈ ਕੇ ਜਾਇਆ ਕਰਾਂਗੇ ਉਹਨਾਂ ਨੂੰ, ਤਾਂ ਕਿ ਉਹਨਾਂ ਨੂੰ ਅੰਦਰੂਨੀ ਸਾਰਾ ਪਤਾ ਲੱਗ ਸਕੇ ਕਿ ਸਕੇਲ ਤੇ ਕੀ ਵਾਪਰਦਾ, ਕੀ ਹੁੰਦਾ, ਕੀ ਉਹ ਚੈੱਕ ਕਰਦੇ ਆ, ਕੀ ਸੋਚਦੇ ਆ ਤੁਹਾਡੇ ਬਾਰੇ ਚ, ਜਾਂ ਤੁਸੀਂ ਉਹਨਾਂ ਦੇ ਕੋਲੋਂ ਕੁਐਸਚਨ ਪੁੱਛਣੇ, ਡਾਇਰੈਕਟਲੀ ਤੁਸੀਂ ਗੱਲ ਕਰਨੀ ਆ। ਸੋ ਇਹ ਪ੍ਰੋਗਰਾਮ ਵੀ ਆਪਾਂ ਜਿਹੜਾ ਆ ਇਹਨੂੰ ਜਲਦੀ ਨਾਪਤਾ ਦੇ ਵੱਲੋਂ ਸ਼ੁਰੂ ਕਰਾਂਗੇ, ਤਾਂ ਕਿ ਜਿਹੜੇ ਸਾਡੀਆਂ ਫਲੀਟਸ ਹੈਗੀਆਂ, ਜਿਹੜੇ ਸਾਡੇ ਕੰਪਨੀਆਂ ਹੈਗੀਆਂ, ਉਹਨਾਂ ਨੂੰ ਥੋੜਾ ਜਿਹਾ ਲਾ ਐਨਫੋਰਸਮੈਂਟ ਦੇ ਨਾਲ ਨੇੜਤਾ ਹੋਵੇ, ਤਾਂ ਕਿ ਡਰ ਨਾ ਰਵੇ, ਝਿਜਕ ਨਾ ਰਵੇ ਜੀ। ਹਾਂਜੀ, ਕਿਉਂਕਿ ਆਪਣੇ ਇੰਡੀਆ ਦੀ ਗੱਲ ਹੋ ਰਿਹਾ ਵੀ ਪੁਲਿਸ ਦੀ ਯਾਰੀ ਵੀ ਮਾੜੀ ਤੇ ਦੁਸ਼ਮਣੀ ਤਾਂ ਮਾੜੀ ਹੋਈ ਮਾੜੀ ਹੈ ਇੱਥੇ। ਹਾਂਜੀ, ਪਰ ਇੱਥੇ ਥੋੜੀ ਜਿਹੀ ਯਾਰੀ ਚੰਗੀ ਰਹਿੰਦੀ ਹੈ, ਕਿਉਂਕਿ ਆਪਾਂ ਨੂੰ ਚੰਗੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਜੀ। ਬਿਲਕੁਲ, ਬਹੁਤ ਸਾਰੇ ਸਵਾਲਾਂ ਦਾ ਜਵਾਬ ਆਪਾਂ ਨੂੰ ਮਿਲਦਾ ਰਹਿੰਦਾ। ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ। ਬਹੁਤ ਬਹੁਤ ਧੰਨਵਾਦ ਰਮਨ ਸਿੰਘ ਜੀ, ਤੁਸੀਂ ਆਪਣੇ ਨਾਲ ਜੁੜੇ। ਥੈਂਕ ਯੂ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਬਿਲਕੁਲ, ਇੱਕ ਵਾਰੀ ਫੇਰ ਜਾਂਦੇ ਰਾਜਕਰਨਵੀਰ ਸਿੰਘ ਜੀ, ਆਪਣੇ ਜਿੰਨੇ ਵੀ ਟਰੱਕਰ ਵੀਰਾਂ ਨੇ ਆਪਣੇ ਫੇਸਬੁੱਕ ਅਕਾਊਂਟ ਵੱਡੇ ਬਣਾਏ ਆ, ਉਹਨਾਂ ਨੇ ਵੀ ਜਿਹੜਾ ਆਪਣੇ ਤੇ ਜ਼ੁਲਮ ਹੋਇਆ ਸੀ ਪੰਜਾਬ ਦੇ ਵਿੱਚ 1984 ਦੇ ਵਿੱਚ, ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ। ਸਾਰੇ ਹੀ ਆਪਾਂ ਟਰੱਕਰ ਵੀਰ ਜਿੰਨੇ ਹੈਗੇ ਆ, ਜਿਨ੍ਹਾਂ ਨੇ ਉਹ ਆਪਣੇ ਜਿਹੜੇ ਪੇਜ ਬਣਾਏ ਹੋਏ ਆ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਆਪਾਂ ਪੰਜਾਬੀ ਰੇਡੀਓ USA ਵੱਲੋਂ ਦੋਨੋਂ ਹੱਥ ਜੋੜ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜੂਨ 9 ਨੂੰ ਜਿਹੜਾ ਹੈਗਾ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ 1984 ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਦੇ ਵਿੱਚ ਹੋ ਰਿਹਾ ਆ, ਤੇ ਵੱਧ ਚੜ ਕੇ ਸਾਰੇ ਜਿਹੜੇ ਆ ਉੱਥੇ ਉਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਓ ਜੀ। ਬਿਲਕੁਲ, ਤੇ ਹੁਣ ਇਜਾਜ਼ਤ ਲੈਂਦੇ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA।
ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ